ਆਪਣੇ ਅੰਗਰੋਂ ਫੇਰਦਾ ਉਹ ਕਹਿੰਦੀ ਸ਼ੇਰ ਮਾਰਨਾ ਘੁੰਮਦਾ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ। ਮੈਨੂੰ ਜਾ ਕੇ ਕਹਿੰਦੀ ਮਾਸਟਰ ਕਿਤੇ ਆਪਣੇ ਭਗਵੰਤ ਮਾਨ ਦੀ ਤਾਂ ਨਹੀਂ ਗੱਲ ਕਰਦਾ, ਉਹ ਵੀ ਸ਼ੇਰ ਮਾਰਨ ਨੂੰ ਫਿਰਦਾ ਨਾ। ਲੱਗਦਾ ਉਹੀ ਆ। ਇਹ ਬੜਾ ਤੇਜ਼ ਹੈ ਜੀ, ਅਮਲੀ ਗੱਲ ਬਹੁਤ ਉੱਥੇ ਠੂਕ ਕੇ ਲਾਉਂਦਾ। ਉੱਥੇ ਠੂਕ ਸੁਣਿਆ ਹੋਣਾ ਵੀ ਭਗਵੰਤ ਮਾਨ ਨੇ ਹੁਣ ਚੈਲੰਜ ਕਰਦਾ ਕਿ ਮੈਂ ਸ਼ੇਰ ਮਾਰਨਾ ਹੀ ਮਾਰਨਾ ਹੈ। ਬਿਲਕੁਲ। ਪਰ ਸ਼ੁਕਰ ਕਰੋ ਵੀ ਲੰਬੜ ਇੱਥੇ ਹੈ ਨਹੀਂਗਾ, ਨਹੀਂ ਤਾਂ ਉਹਨੇ ਇਤਰਾਜ਼ ਕਰਨਾ ਸੀ ਹਨਾ। ਉਹਨੇ ਇਤਰਾਜ਼ ਇਹ ਕਰਨਾ ਸੀ ਕਹਿਣਾ ਵੀ ਉਹਨੂੰ ਸ਼ੇਰ ਬਣਾਦਾ ਤੇ ਬਾਕੀ ਬੰਦਿਆਂ ਨੂੰ ਕਿੱਦੜ ਬਣਾ। ਤੇ ਪਰ ਇਹ ਤਾਇਆ ਵੀ ਬੜਾ ਕੰਮ ਉਲਝ ਗਿਆ ਪੰਜਾਬ ਦਾ ਜੇ ਆਪਾਂ ਦੇਖੀਏ ਕਿ ਟਵੀਟੋ ਟਵੀਟ ਅੱਜ ਕੱਲ ਤਾਂ ਹੋਏ ਪਏ ਆ ਬਹੁਤ ਜ਼ਿਆਦਾ। ਤੇ ਲੋਕੀ ਵੀ ਜਿਹੜੇ ਆ ਬੜਾ ਇੰਜੋਏ ਕਰਦੇ ਆ ਹਨਾ। ਲੋਕੀ ਤਾਂ ਉਹਨਾਂ ਨੂੰ ਮੁੱਦਿਆਂ ਦੇ ਨਾਲ ਨਹੀਂ, ਲੋਕਾਂ ਨੂੰ ਵੀ ਜੇ ਕਹਿ ਲਈਏ ਕਿ ਮੁੱਦਿਆਂ ਦੀ ਕੋਈ ਗੱਲ ਕਰਨੀ, ਉਹਨਾਂ ਨੂੰ ਤੇ ਇਹ ਆ ਵੀ ਜਦੋਂ ਇਹ ਬੈਸਣਗੇ ਉਹ ਵਧੀਆ ਲੱਗਾ। ਤਮਾਸ਼ਾ ਦੇਖਣਾ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਸਾਨੂੰ ਮੁੱਦੇ ਕਿਹੜੇ ਇਫੈਕਟ ਕਰਦੇ ਆ, ਉਹਨਾਂ ਤੇ ਬਹਿਸ ਕਰਨ ਹਨਾ। ਪਰ ਉਹਨੇ ਇਹ ਤਮਾਸ਼ਾ ਦੇਖਣਾ ਵੀ ਭਗਵੰਤ ਮਾਨ ਕੀ ਕਹਿੰਦਾ, ਮੋਰਿਓ ਕੀ ਕਹਿੰਦੇ ਆ, ਬੜੇ ਲਾ ਕੇ ਪ੍ਰੇਥਰ ਲਾ ਕੇ ਗਾਹ ਗੱਲਾਂ ਕਰਨੀਆਂ ਉਹਨਾਂ ਨੇ। ਬਿਲਕੁਲ। ਅਸਲ ਵਿੱਚ ਤਾਂ ਮਾਸਟਰ ਜੀ ਇਹ ਚਾਹੀਦਾ ਹੈਗਾ ਵੀ ਜੇ ਭਗਵੰਤ ਮਾਨ ਨੇ ਚੈਲੰਜ ਕੀਤਾ, ਦੂਜੀਆਂ ਪਾਰਟੀਆਂ ਨੇ ਸਵੀਕਾਰ ਕਰ ਲਿਆ, ਉਹਦਾ ਚਾਹੀਦਾ ਇਹਦਾ ਵੀ ਕਿਸੇ ਇੱਕ ਮੁੱਦੇ ਤੇ ਬੈਠ ਕੇ ਗੱਲ ਕਰਨ। ਤੇ ਜੇ ਇੱਕ ਦੂਜੇ ਤੇ ਊਰਜਾ ਲਾ ਕੇ ਤੈਂ ਐ ਕੀਤਾ ਸੀ, ਤੇਰੀ ਗਵਰਨਮੈਂਟ ਚ ਹੋਇਆ ਸੀ, ਉਹ ਤੇ ਲੋਕਾਂ ਨੂੰ ਕੀ ਮਿਲੂਗਾ? ਇੱਕ ਮੁੱਦੇ ਦੇ ਉੱਤੇ ਫੈਸਲਾ ਕਰਨ, ਉਹਨਾਂ ਦੀ ਕੀ ਰਾਏ ਹੈਗੀ ਉਹ ਤੇ ਇੱਕ ਮਿਕ ਹੋ ਕੇ ਬਾਅਦ ਜੋ ਵੀ ਫੈਸਲਾ ਲੈਂਦੇ ਆ ਉਹੋ ਜਿਹਾ ਕੋਈ ਕੰਮ ਹੋਣਾ ਚਾਹੀਦਾ ਜਿਹਦਾ ਕੋਈ ਭਲਾ ਹੋਵੇ ਪੰਜਾਬ ਦਾ। ਗੱਲ ਸੁਣ ਮੈਂ ਜਰਾ, ਭਗਵੰਤ ਮਾਨ ਦਾ ਢਿੱਡ ਆਫਰਿਆ ਕਰਦਾ, ਕਿਉਂ ਸਾਰੀਆਂ ਪੁਰਾਣੀਆਂ ਗੱਲਾਂ ਕੱਢਣੀਆਂ ਵੀ ਤੁਸੀਂ ਇੱਥੋਂ ਆਹ ਪੈਸਾ ਖਾਦਾ, ਤੁਸੀਂ ਆਹ ਕੀਤਾ, ਹੁਣ ਤੁਸੀਂ ਮੈਨੂੰ ਕਹਿੰਦੇ ਤੁਸੀਂ ਆਹ ਕੀਤਾ, ਉਹ ਸੁਣਾਉਣੀਆਂ ਗੱਲਾਂ ਉਹਨਾਂ ਆਪਣੀਆਂ। ਸਹੀ ਗੱਲ ਠੀਕ ਆ, ਹੋਰ ਕੋਈ ਗੱਲ ਨਹੀਂ ਹੈ। ਬਾਕੀ ਮੁੱਦਿਆਂ ਵੀ ਨਾ ਤਾਂ ਸਾਡੇ ਪੰਜਾਬੀਆਂ ਨੂੰ ਮੁੱਦਿਆਂ ਦੀ ਕੋਈ ਬਹੁਤ ਰਿਹਾ ਤੇ ਨਾ ਹੈਗੇ ਪੋਲੀਟੀਸ਼ੀਅਨਾਂ ਨੂੰ। ਹਰ ਕੋਈ ਬੰਦਾ ਉਹਦਾ ਕਹਿੰਦਾ ਮੇਰੇ ਆਹ ਜੋ 4 ਸਾਲ ਨਿਕਲ ਜਾਣ ਤਾਂ ਮੈਂ ਠੀਕ ਆ, ਅਗਲੀ ਵਾਰੀ ਫਿਰ ਦੇਖੀ ਚੱਲੂ। ਇੱਥੇ ਜੱਦਾ ਕੌਣ ਆ ਪੰਜਾਬ 'ਚ? ਜਿਹੜਾ ਸਭ ਤੋਂ ਵੱਡਾ ਝੂਠ ਬੋਲੇ, ਜਿਹੜਾ ਸਭ ਤੋਂ ਵੱਡੇ ਝੂਠੇ ਵਾਅਦੇ ਕਰੇ ਮਾਸਟਰ, ਉਹੀ ਜੱਦਾ। ਬਿਲਕੁਲ ਬਿਲਕੁਲ। ਤੇ ਨਾਲੇ ਪਤਾ ਤਾਂ ਉਦੋਂ ਲੱਗਦਾ ਤਾਂ ਹੈ ਜਦੋਂ ਤੁਹਾਡੇ ਹੱਥ ਦੇ ਵਿੱਚ ਪਾਵਰ ਆ ਜਾਂਦੀ। ਬਿਲਕੁਲ। ਦੂਜੇ ਨੂੰ ਭੰਡਣਾ ਬਹੁਤ ਸੌਖਾ ਹੁੰਦਾ। ਹੁਣ ਇਹੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਵੀ ਅਸੀਂ ਤਾਂ ਸਿਕਿਉਰਿਟੀ ਲੈਣੀ ਨਹੀਂ, ਸਿਕਿਉਰਿਟੀ ਵਾਧੂ ਦਾ ਖਰਚ ਆ, ਅਸੀਂ ਤਾਂ ਖਰਚੇ ਆਪਣੇ ਘਟਾਉਣੇ ਆ ਹਨਾ। ਅਸੀਂ ਤਾਂ ਲੋਕਾਂ ਦੇ ਵਿੱਚ ਉੱਦੇ ਹੀ ਜਾਵਾਂਗੇ। ਅਸੀਂ ਲੋਕਾਂ ਨੂੰ ਡਰ ਕਾਹਦੇ ਲੱਗਦਾ? ਉਦੋਂ ਢੀਂਡਸਿਆਂ ਦੇ ਉੱਤੇ ਬਿਆਨ ਕਿੱਦਾਂ ਹੁੰਦੇ ਸੀ ਵੀ ਇਹ ਇਕੱਲੇ ਜਾ ਕੇ ਦਿਖਾਉਣ। ਹੁਣ ਅਸੀਂ ਵੀ ਦਾਅਵਾ ਇਹ ਕਰਦੇ ਆ, ਇਹਨਾਂ ਨੂੰ ਜਾਨੀ ਜਾਂ ਚੈਲੰਜ ਹੀ ਕਹਿ ਲਓ, ਇਹ ਵੀ ਇਕੱਲੇ ਜਾ ਕੇ ਦਿਖਾਉਣ ਲੋਕਾਂ ਦੇ ਵਿੱਚ। ਇਹਨਾਂ ਦਾ ਚਾਹੇ ਛੋਟੇ ਤੋਂ ਛੋਟਾ ਐਮਐਲਏ ਤੁਸੀਂ ਰੱਖ ਲਓ। ਇਹਨੇ ਆਪ ਰਿਕਾਰਡ ਤੋੜ ਦਿੱਤੇ ਸਿਕਿਉਰਿਟੀ ਲੈਣ ਦੇ। ਜਣੇ ਖਣੇ ਨੂੰ ਸਿਕਿਉਰਿਟੀ ਇੰਨੀ ਕੁ ਸਿਕਿਉਰਿਟੀ ਲਈ ਹੋਆ ਭਾਈ, ਲੋਕਾਂ ਲਈ ਜਿਹੜੀ ਚੀਜ਼ ਚਾਹੀਦੀ ਉਹ ਇਹਨਾਂ ਦੇ ਕੋਲ, ਸਾਰਿਆਂ ਦੇ ਕੋਲ। ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ। ਨਹੀਂ ਪਰ ਇਹ ਮੰਨਣ ਵਾਲੀ ਗੱਲ ਆ ਵੀ ਜਿਹੜੇ ਲੋਕਾਂ ਦਾ ਆਪਾਂ ਸੋਚਿਆ ਸੀਗਾ ਸਰਕਾਰ ਤੋਂ, ਇਹ ਜ਼ਰੂਰ ਆ ਕਿ ਇਹ ਤਾਂ ਇਸ ਕਰਕੇ ਬਣਾਈ ਸੀ ਵੀ ਕੁਝ ਨਵਾਂ ਹੋਊਗਾ। ਪਰ ਨਵਾਂ ਜਿਹੜਾ ਆ ਆਹੀ, ਚਲੋ ਇਹੀ ਰੱਖ ਲਓ ਕਿ ਇੱਕ ਜਿਹੜੀ ਬਹਿਸ ਤਾਇਆ ਚੱਲੀ ਆ SYL ਤੋਂ, ਸਤਲੁਜ ਜਮਨਾ ਲਿੰਕ ਨਹਿਰ। ਉਦੋਂ ਇਹ ਕੀਤਾ ਸੀ ਕਿ ਪੰਜਾਬ ਦੇ ਕੋਲ ਬਹੁਤ ਜ਼ਿਆਦਾ ਪਾਣੀ ਸੀ ਜਾਂ ਹੜ੍ਹ ਦੀ ਮਾਰ ਬਹੁਤ ਪੈਂਦੀ ਹੈ, ਕਿ ਵੀ ਹੜ੍ਹ ਦੀ ਮਾਰ ਬਹੁਤ ਪਈ ਆ, ਇਹਨੂੰ ਝੱਲਣਾ ਬਹੁਤ ਔਖਾ। ਬਿਲਕੁਲ। ਹੁਣ ਹੜ੍ਹ ਦਾ ਜਿਹੜਾ ਪਾਣੀ ਇੰਨਾ ਜ਼ਿਆਦਾ ਹੋ ਜਾਂਦਾ, ਪੰਜਾਬ ਜਿਹੜਾ ਆ ਡੁੱਬਦਾ ਸੀ, ਵੀ ਪਾਣੀ ਦਾ ਅਸੀਂ ਡਿਸਟ੍ਰੀਬਿਊਟ ਇਸ ਤਰੀਕੇ ਦੇ ਨਾਲ ਕਰੀਏ ਵੀ ਜਿਹੜੀਆਂ ਦਰਿਆਵਾਂ ਨੂੰ ਜੋੜਿਆ ਜਾਵੇ, ਵੀ ਸਤਲੁਜ ਨੂੰ ਜਮਨਾ ਦੇ ਨਾਲ ਜੋੜੀਏ, ਗੱਭੇ ਇੱਕ ਨਹਿਰ ਬਣਾ ਕੇ, ਨਾਲੇ ਤਾਂ ਸਿੰਚਾਈ ਨੂੰ ਆਪਾਂ ਦੇਵਾਂਗੇ ਪਾਣੀ, ਨਾਲੇ ਜਦੋਂ ਲੋੜ ਇੱਧਰ ਹੋਈ ਜਾਂ ਉੱਧਰ ਹੋਈ ਵੀ ਇੱਕ ਦੂਜੇ ਦਾ ਪਾਣੀ ਵੀ ਲਿਆ ਜਾ ਸਕਦਾ। ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਨੀਵੇਂ ਥਾਂ ਤੋਂ ਉੱਚੇ ਥਾਂ ਨੂੰ ਥੋੜੀ ਪਾਣੀ ਕਿੱਦਾਂ ਆਉਣਾ? ਜਮਨਾ ਦਾ ਪਾਣੀ ਥੋੜੀ ਪੰਜਾਬ 'ਚ ਆ ਜਾਣਾ, ਇੱਧਰੋਂ ਜਾ ਸਕਦਾ ਨੀਵੇਂ ਵਾਲੇ ਪਾਸੇ ਨੂੰ। ਹੁਣ ਚਲੋ ਉਦੋਂ ਤਾਂ ਜਦੋਂ ਰੱਖ ਲਿਆ, ਸ਼ਾਇਦ ਉਹ ਸੋਚਿਆ ਹੋਊ ਜੇ ਪੰਜਾਬ 'ਚ ਹੜ੍ਹ ਆਉਂਦੇ ਆ ਇਹ ਪਾਣੀ ਉੱਧਰ ਜਮਨੇ 'ਚ ਪਾ ਦੇਵਾਂਗੇ ਬਸ। ਚਲੋ ਇਹ ਰੱਖਿਆ ਜਾ ਸਕਦਾ। ਪਰ ਤਾਇਆ ਹੁਣ ਤੁਸੀਂ ਆ ਦੇਖੋ, ਹੁਣ ਹੜ੍ਹ ਆਏ ਸੀ, ਕਿਸੇ ਵੀ ਨਹਿਰ ਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ। ਨਹੀਂ ਛੱਡਿਆ। ਰਾਜਸਥਾਨ ਨੂੰ ਪਾਣੀ ਜਾਂਦਾ ਸੀ, ਉਹਦੇ ਵਿੱਚ ਵੀ ਨਹੀਂ ਕਿਉਂ ਨਹੀਂ? ਕਿਉਂਕਿ ਜਿਹੜਾ ਹੜ੍ਹ ਵਾਲਾ ਪਾਣੀ ਹੁੰਦਾ ਇਹ 'ਚ ਗਾਰਾ ਬਹੁਤ, ਇਹ ਸਾਰਾ ਕੁਝ ਬਲੌਕ ਕਰ ਦਿੰਦਾ, ਨਹਿਰਾਂ ਬਲੌਕ ਕਰ ਦਿੰਦੀਆਂ। ਇਹਦੇ ਨਾਲ ਤਾਂ ਪਿੰਡ ਡੁੱਬਣ ਦੇ ਵੀ ਖਦਸ਼ੇ ਆ। ਨਹਿਰਾਂ ਦਾ ਬਾਅਦ ਸਾਫ਼ ਕਰਾਉਣੀਆਂ ਵੱਖਰਾ ਖਰਚ, ਇਸ ਕਰਕੇ ਉਹ ਨਹਿਰਾਂ 'ਚ ਨਹੀਂ ਪਾਣੀ ਪਾਉਂਦੇ ਹੁੰਦੇ, ਉਹਨੂੰ ਪਿੰਡਾਂ ਖੇਤਾਂ ਵੱਲ ਛੱਡ ਦੋ, ਉਹ ਜ਼ਿਆਦਾ। ਉਹਦੇ ਵਿੱਚ ਲੱਕੜੀਆਂ, ਮਿੱਟੀ, ਬੂਝੇ, ਸਾਖਾਂ ਤੇ ਪਤਾ ਨਹੀਂ ਕਿੰਨਾ ਕੁਝ ਵਿੱਚ ਹੁੰਦਾ ਉਹਦੇ। ਇਹ ਹੈ ਵੀ ਜੇ ਨਹਿਰ ਬਣੀ ਹੋਊਗੀ, ਚਲੋ ਡੈਮ ਦੇ ਥਰੂ, ਜਦੋਂ ਡੈਮ ਜਿਹੜਾ ਆ ਡੈਮ ਜਦੋਂ ਓਵਰਫਲੋ ਹੁੰਦਾ ਫਿਰ ਹੀ ਹੜ੍ਹ ਆਉਂਦੇ ਆ, ਵੀ ਪਹਿਲਾਂ ਹੀ ਪਾਣੀ ਜਿਹੜਾ ਇੱਧਰ ਨੂੰ ਕੱਢ ਦਿੱਤਾ ਜਾਵੇ। ਪਰ ਹੁਣ ਡੈਮ ਆ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੰਨਾ ਮੀਂਹ ਪਿਆ ਆ। ਪਰ ਦੂਜੇ ਪਾਸੇ ਮਾਸਟਰ ਜਿੱਦਾਂ ਹੁਣ ਆਪਣੇ ਪੰਜਾਬ ਦੀ ਪੱਧਰੀ ਜ਼ਮੀਨ ਆ, ਮੈਨੂੰ ਪਤਾ ਥੋੜਾ ਔਖਾ ਆ, ਪਰ ਪੰਜਾਬ ਦੇ ਵਿੱਚ ਵੀ ਤਕਰੀਬਨ ਕੋਈ ਵੱਡੇ ਡੈਮ ਬਣ ਸਕਦੇ ਆ। ਹੁਣ ਜਿਹੜੀ ਦਰਿਆ ਦੇ ਕੰਢੇ ਜ਼ਮੀਨ ਆ, ਬੇਸ਼ੱਕ ਆਪਣੇ ਲੋਕੀ ਬਾਹ ਲੈਂਦੇ ਆ ਜਦੋਂ ਲੋੜ ਪੈਂਦੀ ਆ, ਬਾਅਦ ਦੇ ਵਿੱਚ ਪਾਣੀ ਵੀ ਆ ਜਾਂਦਾ, ਹੜ੍ਹਾਂ ਦਾ ਫੇਰ ਉੱਜੜ ਜਾਂਦੇ ਉਹ, ਕਿਉਂ ਨਾ ਉਹ ਜ਼ਮੀਨਾਂ ਲੈ ਕੇ ਲਾਗੇ ਵੱਡੇ ਡੈਮ ਬਣਾ ਲਏ ਜਾਣ।
ਕਿ ਜਿਹੜੇ ਥੋੜਾ ਬਹੁਤਾ ਪਾਣੀ ਉੱਥੇ ਰੁਕਿਆ ਜਾ ਸਕੇ, ਬਾਅਦ ਚ ਸਿੰਜਾਈ ਦੀ ਵਰਤੋਂ ਹੋਵੇ। ਨਹੀਂ, ਕਰਨ ਨੂੰ ਤਾਂ ਬਹੁਤ ਕੁਝ ਕੀਤਾ ਜਾ ਸਕਦਾ। ਹੁਣ ਆਸਟ੍ਰੇਲੀਆ 'ਚ ਬਹੁਤ ਕਰਦੇ ਇਦਾਂ। ਹਾਂ, ਮੱਛੀਆਂ ਵਿੱਚ ਪਾਲੀਆਂ ਜਾ ਸਕਦੀਆਂ ਬਹੁਤ ਸਾਰੀਆਂ। ਹੁਣ ਸਤਲੁਜ ਦਰਿਆ ਆ, ਹੁਣ ਜਾ ਕੇ ਦੇਖ ਲਿਓ ਉੱਥੇ, ਉਹ ਜਿਹੜਾ ਇੱਕ ਨਹਿਰ ਵਾਂਗੂ ਚੱਲਦਾ, ਹੈ ਹੀ ਨਹੀਂ ਪਾਣੀ, ਰੇਤਾ ਪਈ ਆ। ਫਿਰ ਜਦੋਂ ਓਵਰਫਲੋ ਹੁੰਦਾ ਸਾਰਾ ਪਾਕਿਸਤਾਨ ਨੂੰ ਕਰ ਦਿੰਦੇ ਆ ਤੁਸੀਂ। ਪਾਣੀ ਦੀ ਉਹ ਵੇਸਟੇਜ ਤਾਂ ਜਿਹੜੀ ਬਹੁਤ ਹੈਗੀ ਆ। ਪਰ ਇੱਥੇ ਜਿਹੜਾ ਹੁਣ ਇਹ ਮੁੱਦਾ ਇਸ ਗੱਲੋਂ ਨਹੀਂ ਹੈਗਾ ਕਿ ਪਾਣੀ ਅਸੀਂ ਵਰਤਣਾ ਕਿ ਨਹੀਂ ਵਰਤਣਾ, ਇਹ ਤਾਂ ਇੱਕ ਰਾਜਨੀਤਿਕ ਚੀਜ਼ ਹੋ ਗਈ ਆ ਬਈ ਅਸੀਂ ਪਾਣੀ ਨਹੀਂ ਦੇਣਾ। ਬਸ ਸਿੱਧੀ ਜਿਹਾ ਅਸੀਂ ਪਾਣੀ ਨਹੀਂ ਦੇਣਾ, ਸਭ ਹੋਵੇ ਜਾਂ ਨਾ ਹੋਵੇ, ਗੱਲ ਇਹ ਖਤਮ ਆ, ਹਨਾ। ਉਹ ਕਹਿੰਦਾ ਲੈਣਾ। ਹਾਂ, ਹੁਣ ਇਹਦੇ ਵਿੱਚ ਸੋਚਣ ਵਾਲੀ ਤਾਂ ਹੈ, ਇੱਥੋਂ ਦੇਖੋ, ਜੇ ਹਰਿਆਣਾ ਨਾ ਬਣਾਉਂਦੇ, ਜੇ ਵੱਖਰਾ ਨਾ ਹੁੰਦਾ, ਪੰਜਾਬ ਪਾਣੀ ਦੇਣਾ ਹੀ ਸੀ ਹੁੰਦਾ, ਫਿਰ ਵੀ ਤਾਂ ਫੇਰ ਸਾਨੂੰ ਮਾਇਨੇ ਹੋਣਾ ਨਹੀਂ ਸੀ ਕੋਈ। ਹੁਣ ਜਿਹੜੇ ਲੋਕ ਰੌਲਾ ਪਾਉਂਦੇ ਆ ਉਹ ਪਾਣੀ ਵਰਤਦੇ ਵੀ ਨਹੀਂ ਨਹਿਰਾਂ ਦਾ, ਜਿਹੜੇ ਰੌਲਾ ਪਾਉਂਦੇ ਆ। ਜਿਹੜੇ ਪਾਣੀ ਵਰਤਦੇ ਆ, ਪਰ ਦੂਜੇ ਪਾਸੇ ਮਾਸਟਰਾਂ 'ਚ ਪਾਣੀ ਨਹਿਰਾਂ ਜਾਊਗਾ ਤਾਂ ਹੀ ਵਰਤਣਗੇ। ਮੈਂ ਤਾਂ ਪਾਣੀ ਦੇਖਿਆ ਨਹੀਂ ਕਦੀ ਨਹਿਰ 'ਚ ਆਉਂਦਾ ਅੱਜ ਕੱਲ੍ਹ। ਨਹੀਂ, ਨਹਿਰਾਂ 'ਚ ਹੁਣ ਚਲੋ ਇਹਨਾਂ ਨੇ ਕੀਤਾ ਤਾਂ ਹੈ ਟਰਾਈ ਵੀ ਨਹਿਰਾਂ ਦੇ ਵਿੱਚ ਸਾਫ਼ ਸਫਾਈ ਹੋਵੇ, ਲੋਕੀ ਵੀ ਘਟ ਗਏ ਤਾਂ ਆ। ਹੁਣ ਤੁਸੀਂ ਆਪ ਦੇਖੋ, ਆਪਣੇ ਪਿੰਡ ਵੱਲ ਗੇੜਾ ਮਾਰ ਕੇ ਦੇਖੋ, ਨਹੀਂ ਆਪਣੇ ਪਿੰਡ ਕੋਈ ਨਹੀਂ ਵਰਤਦਾ। ਸੂਆ ਕੋਈ ਖਾਲਾ ਕੋਈ ਬਚਿਆ, ਲੋਕਾਂ ਨੇ ਬਾਹ ਲਿਆ। ਨਹਿਰੀ ਪਾਣੀ ਕਿੱਦਾਂ ਆਊਗਾ? ਸਾਰਾ ਤਾਂ ਤੁਸੀਂ ਬਾਹ ਲਿਆ, ਕਿਉਂਕਿ ਮੋਟਰਾਂ ਦੇ ਨਾਲ ਪਾਣੀ ਕੱਢਣਾ ਥੱਲੇ ਈਜ਼ੀ ਆ। ਕਿਹੜਾ ਰਾਤਾਂ ਨੂੰ, ਹੁਣ ਭਗਵੰਤ ਮਾਨ ਨੇ ਲਿਖਿਆ ਵੀ ਮੇਰੀ ਡਿਊਟੀ ਇਹ ਹੁੰਦੀ ਸੀ ਵੀ ਮੈਂ ਰਾਤ ਨੂੰ ਖਾਲਾਂ ਦੇ ਉੱਤੇ ਖੁੱਡਾਂ ਦੇਖਦਾ ਹੁੰਦਾ ਸੀ, ਵੀ ਖੁੱਡਾਂ ਉਹ ਚੂਹਿਆਂ ਨੇ ਬਣਾਈਆਂ ਹੁੰਦੀਆਂ ਸੀਗੀਆਂ ਤੇ ਪਾਣੀ ਲੀਕ ਕਰਦਾ ਹੁੰਦਾ ਸੀ। ਇੱਕ ਬੰਦਾ ਇਹੀ ਦੇਖਦਾ ਹੁੰਦਾ ਸੀ, ਕਿਉਂਕਿ ਉਹਦਾ ਟਾਈਮਿੰਗ ਹੁੰਦੀ ਸੀ, ਇੰਨੇ ਘੰਟਿਆਂ ਦੇ ਵਿੱਚ ਪਾਣੀ ਜਿਹੜਾ ਤੁਸੀਂ ਲਾਉਣਾ। ਇਹ ਕਹਿੰਦਾ ਵੀ ਮੈਂ ਹੁਣ ਦੇਖਣਾ ਆ ਵੀ ਪਾਣੀ ਕੌਣ ਲੀਕ ਕਰਦਾ ਪੰਜਾਬ ਦਾ, ਹਨਾ। ਹੁਣ ਉਹਦੇ ਵਿੱਚ ਉਹ ਵੀ ਮੋਹਰੇ ਅੜ ਕੇ ਹੋ ਗਏ ਆ, ਹਨਾ। ਉਹਨੇ ਵੀ ਚੈਲੰਜ ਜਿਹੜਾ ਆ ਕਰ ਦਿੱਤਾ। ਅੱਛਾ, ਸੁਖਬੀਰ ਬਾਦਲ ਤਾਂ ਕਹਿੰਦਾ ਵੀ ਆਪਣਾ ਅਸਲੀ ਸੀਐਮ ਲੈ ਗਿਆ, ਉਹ ਤੁਹਾਨੂੰ ਪਤਾ ਨਹੀਂ ਗਿਆ ਕਿ ਅਸਲੀ ਆ। ਅਸਲੀ ਸੀਐਮ ਕਿਤੇ ਕੇਜਰੀਵਾਲ ਉਹ ਨਹੀਂ ਤਾਂ ਕਿਹਨਾਂ ਦੇ ਨਜ਼ਰ ਹੈ ਲੱਗਦਾ ਕਿ ਜਿਸ ਵਾਰ ਕਹਿੰਦਾ ਸਰਪੰਚ ਕਰ ਗਿਆ ਵੀ ਕੰਮ। ਨਹੀਂ, ਹੁਣ ਅਸਲੀ ਫੜਦਾ ਅਮਲੀ ਵੀ ਬਹੁਤ ਠੀਕ ਹੈ, ਕੇਜਰੀਵਾਲ ਦੇ ਮੂੰਗਾ ਹੈ ਵੀ ਹੁਣ ਅਸਲੀ ਉਹੀ ਮੰਨਦਾ ਹੁਣ। ਉਹ ਤਾਂ ਹੈ ਵੀ ਇਦਾਂ ਹੀ ਆ। ਹੁਣ ਪਾਣੀ ਜਿਹੜਾ ਆ ਤਾਂ ਆ, ਜੇ ਕੇਜਰੀਵਾਲ ਵੀ ਆਪਾਂ ਰੱਖ ਲਈਏ, ਹੁਣ ਇਹਦੇ ਵਿੱਚ ਕੇਜਰੀਵਾਲ ਇੱਥੇ ਆ ਕੇ ਤਾਂ ਕੁਛ ਇਹਦੇ ਬੰਦੇ ਕਹੀ ਜਾਂਦੇ ਆ। ਭਗਵੰਤ ਮਾਨ ਹੁਣੀ ਕਹਿੰਦੇ ਅਸੀਂ ਪਾਣੀ ਦੇਣਾ ਨਹੀਂ, ਕੇਜਰੀਵਾਲ ਨਹੀਂ ਕਦੀ ਕਹੂੰਗਾ ਇਹ ਗੱਲ। ਉਹਦਾ ਕਾਰਨ ਇਹ ਆ ਵੀ ਦਿੱਲੀ ਤਾਂ ਆਪ ਪਾਣੀ ਲੈਣ ਡਿਆ ਤੇ ਆਪ ਉਹ ਬੇਸਿਕਲੀ ਹਰਿਆਣੇ ਦਾ ਆ। ਉਹਨੇ ਹਰਿਆਣੇ 'ਚ ਵੀ ਚੋਣਾਂ ਲੜਨੀਆਂ, ਉਹਨੇ ਕਦੀ ਵੀ ਨਾ ਨਹੀਂ। ਉਹ ਕਹਿੰਦਾ ਪਾਣੀ ਦਾ ਜੀ ਜੋ ਬਣਦਾ ਹੱਕ ਆ ਉਹਨੂੰ ਦੇ ਦਿਓ। ਜੇ ਤੇ ਹੁਣ ਬਣਦਾ ਹੱਕ ਹੈ ਕੀ ਆ, ਕਿਸੇ ਨੂੰ ਪਤਾ? ਬਸ ਇਹੀ ਤਾਂ ਗੱਲ ਆ। ਹਰ ਇੱਕ ਬੰਦਾ ਇਹੀ ਸੋਚਦਾ ਵੀ ਸਾਡੇ ਹੱਕਾਂ ਦੇ ਉੱਤੇ ਡਾਕਾ ਲੱਗਾ। ਅਸੀਂ ਇੱਕ ਦੇਸ਼ ਦੇ ਵਿੱਚ ਤਾਇਆ ਰਹਿੰਦੇ ਆ, ਪਰ ਅਸੀਂ ਆਪਸ ਵਿੱਚ ਇੰਨੇ ਟੁੱਟੇ ਹੋਏ ਆ, ਇਹ ਤਾਂ ਮੈਨੂੰ ਸਮਝ ਨਹੀਂ ਲੱਗਦੀ ਵੀ ਅਸੀਂ ਕਿੱਦਾਂ ਫੇਰ ਵੀ ਇੱਕ ਆ। ਮਾਸਟਰ ਨੇ ਮੇਰੇ ਗੱਲ ਦੇ ਜਵਾਬ ਦੇ ਗੱਲ ਦਾ। ਹੁਣ ਦਿੱਲੀ ਦੇ ਵਿੱਚ ਜਮਨਾ ਨਹਿਰ ਲੰਘਦੀ ਆ, ਜਮਨਾ ਦਰਿਆ ਲੰਘਦੀ ਆ, ਨਦੀ ਲੰਘਦੀ ਆ ਜਮਨਾ, ਉਹ ਚੋਂ ਗੰਦ ਪਾਇਆ ਵੀ ਜੇ ਉਹ ਪਾਣੀ ਪਿੱਛੋਂ ਸਾਫ਼ ਹੋਵੇ ਕਿ ਦਿੱਲੀ ਤੇ ਹਰਿਆਣੇ ਨੂੰ ਉਹ ਪਾਣੀ ਨਾਲ ਨਹੀਂ ਸਿੰਜਿਆ ਜਾ ਸਕਦਾ। ਬਿਲਕੁਲ, ਉਹਦਾ ਖਰਾਬ ਕਿੰਨਾ ਪਾਣੀ ਖਰਾਬ ਕੀਤਾ ਉਹ। 76 ਫੇਰਾਂ ਵਾਲੇ ਬੰਦਿਆਂ ਨੇ ਜਵਾਲੇ ਚਾਹੀਦਾ। ਪਹਿਲਾਂ ਨਦੀਆਂ ਦਰਿਆ ਇਹਨਾਂ ਗੰਦੇ ਕਰ ਲੈ, ਨਾਲੇ ਪਾ ਕੇ ਉਹਨਾਂ ਨਾਲਿਆਂ ਨੂੰ ਕਰਨ ਬੰਦ। ਜਿੰਨੀ ਵੀ ਇੰਡਸਟਰੀ ਆ ਉਹਨਾਂ ਨੂੰ ਆਪਣਾ ਪਾਣੀ ਸਾਰਾ ਸਾਫ਼ ਕਰਕੇ ਬਾਹਰ ਫੇਰ ਸੁੱਟਣ, ਤੇ ਦਰਿਆ ਜਿੰਨੇ ਹੁਣ ਸਾਫ਼ ਤੇ ਪੰਜਾਬ ਜਾਂ ਹਰਿਆਣੇ 'ਚ ਪਾਣੀ ਮੁੱਕਣਾ ਹੀ ਨਹੀਂ। ਬਿਲਕੁਲ, ਨਾਲੇ ਪੰਡਤਾਂ ਨੂੰ ਨਹਾਉਣ ਨੂੰ ਸੌਖਾ ਹੋ ਜਾਊਗਾ। ਫੇਰ ਨਾਰੀਅਲ ਤਾਰ ਕੇ ਕਰ ਦੋ ਉਹ ਵੀ ਵਿਚਾਰੇ ਬਹੁਤ ਔਖੇ ਉਹ ਵੀ ਤੁਹਾਡਾ ਪਾਣੀ ਪਾਉਂਦੇ ਆ। ਜਿੰਨੀਆਂ ਜਗ੍ਹਾ ਹੈਗੀਆਂ ਪਾਣੀ ਵਾਲੀਆਂ, ਸਿੱਟ ਲਿਫਾਫੇ ਵਿੱਚ ਤੇ ਗੰਦ ਮੰਦ ਸਿੱਟ ਕੇ ਇਹ ਪੂਜਾ ਦਾ ਸਮਾਨ ਆ ਜੀ ਫਰਾਂਸ ਸਾਰਾ ਤਾਂ ਭ੍ਰਿਸ਼ਟ ਕੀਤਾ ਪਿਆ ਹੈ। ਪਤਾ ਕੀ ਆ, ਹਰ ਬੰਦਾ ਕਹਿੰਦਾ ਵੀ ਸਫਾਈ ਕਰਨ ਦੀ ਜ਼ਿੰਮੇਵਾਰੀ ਦੂਸਰੇ ਆਦਮੀ ਦੀ ਆ, ਮੇਰੀ ਨਹੀਂ। ਨਹੀਂ, ਬਸ ਜਿੱਦਣ ਸਾਨੂੰ ਇਹ ਸਮਝ ਆ ਗਈ ਵੀ ਸਫਾਈ ਕਰਨੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਆਪਾਂ ਉਹਨੇ ਫਰਜ਼ ਨਿਭਾਈਏ ਤਾਂ ਮੁਲਕ ਤਰੱਕੀ ਕਰ ਸਕਦਾ। ਹੁਣ ਤਾਂ SYL ਦੀ ਗੱਲ ਆਪਾਂ ਕਰਦੇ ਆ, ਪਾਣੀ ਉਹਦੀ ਹਰ ਇੱਕ ਬੰਦਾ ਜਿਹੜਾ ਕਹਿੰਦਾ। ਦੂਜੇ ਪਾਸੇ ਆ ਬੁੱਢਾ ਦਰਿਆ ਆ, ਬੁੱਢਾ ਦਰਿਆ ਹੀ ਆਪਾਂ ਕਹਿੰਦੇ ਹੁਣ ਨਹੀਂ ਆਪਣਾ ਬੁੱਢਾ ਦਰਿਆ ਲੁਧਿਆਣੇ ਵਾਲਾ। ਅੱਛਾ, ਇਹਨੂੰ ਬੁੱਢਾ ਦਰਿਆ ਕਹਿੰਦੇ ਹੁੰਦੇ ਸੀ। ਅੱਜ ਕਿਸੇ ਵੀ ਲੁਧਿਆਣੇ ਵਾਲੇ ਨੂੰ ਪੁੱਛ ਲਓ, ਸਾਰੇ ਕਹਿੰਦੇ ਆ ਬੁੱਢਾ ਨਾਲਾ। ਇਹਦਾ ਨਾਂ ਹੀ ਬਦਲ ਦਿੱਤਾ, ਬੁੱਢਾ ਦਰਿਆ ਇਹਨੂੰ ਕਹਿੰਦੇ ਹੁੰਦੇ ਸੀ ਜਦੋਂ ਪਾਣੀ ਇਹਦਾ ਸਾਫ਼ ਹੁੰਦਾ ਸੀ। ਉਹਦੇ ਤੇ ਗੱਲੇ ਨਹੀਂ ਕਦੀ ਭਗਵੰਤ ਮਾਨ ਨਹੀਂ ਕਰਦਾ, ਸੁਖਬੀਰ ਬਾਦਲ ਨਹੀਂ ਕਰਦਾ ਵੀ ਆ ਜਿੰਨਾ ਪੰਜਾਬ ਦਾ ਪ੍ਰਦੂਸ਼ਿਤ ਪਾਣੀ ਆ, ਮੈਨੂੰ ਲੱਗਦਾ ਇੰਨਾ ਗੰਦ ਕਿਤੇ ਹੋਣਾ ਹੀ ਨਹੀਂ ਹੋਰ ਆਪਣੇ ਸਿਟੀ 'ਚ ਕਿਤੇ। ਬਹੁਤ ਗੰਦ, ਜਿੰਨਾ ਉਹ ਗੰਦਾ ਪਾਣੀ ਇਹਨਾਂ ਨੇ ਕੀਤਾ। ਉਹਦੀ ਸਫਾਈ ਦੀ SYL ਦੀ ਵੀ ਠੀਕ ਆ ਤੁਹਾਡੀ ਉਹ ਵੀ ਗੱਲ, ਪਰ ਤੁਸੀਂ ਇਹਦੇ ਉੱਤੇ ਵੀ ਗੱਲ ਕਰ ਲਓ। ਪਰ ਦੂਜੇ ਪਾਸੇ ਮਾਸਟਰ ਜਿਹੜੇ SYL ਦੀ ਗੱਲ ਕਰਦਾ ਤੂੰ, ਉਹ ਪਾਣੀ ਦੇਣਗੇ ਵੀ ਕਿੱਦਾਂ? ਲੋਕਾਂ ਨੇ ਨਹਿਰਾਂ ਤਾਂ ਬਾਹਲੀਆਂ ਪੰਜਾਬ ਦੇ ਵਿੱਚ। ਹੁਣ ਸੁਪਰੀਮ ਕੋਰਟ ਤਾਂ ਟਾਈਟ ਬਹੁਤ ਹੋ ਗਈ ਆ, ਉਹ ਕਹਿੰਦੇ ਵੀ ਸਰਕਾਰ ਜਿਹੜਾ ਸਾਨੂੰ ਜਵਾਬ ਦੇਵੇ। ਤਾਂ ਹੀ ਤਾਂ ਹੁਣ ਟਵੀਟ ਹੋਇਆ, ਹੋਰ ਨਹੀਂ ਕੋਈ ਕਾਰਨ ਕਿ ਲੋਕਾਂ ਨੂੰ ਅਸੀਂ ਜਵਾਬ ਤਾਂ ਹੁਣ ਦੇ ਨਹੀਂ ਪਾਉਣਾ। ਸਰਕਾਰ ਉੱਥੇ ਜਾ ਕੇ ਅਦਾਲਤਾਂ ਵਿੱਚ ਤਾਂ ਇਹਨਾਂ ਦੇ ਵਕੀਲ ਕੁਝ ਹੋਰ ਕਹੀ ਜਾਂਦੇ ਆ।
ਨਾਲੇ ਬਾਜਵਾ ਨੇ ਵੀ ਕਿਹਾ ਨਾ, ਕਹਿੰਦਾ ਸਾਨੂੰ ਕੋਈ ਜੱਜ ਚਾਹੀਦਾ ਜਾਲੇ ਜਦੋਂ ਵਿਆਹ ਚੱਲਣੀ ਆ, ਇਹਨੂੰ ਪੁੱਛਣ ਵਾਲਾ ਹੋਵੇ ਤੁਹਾਡਾ ਅਸਲੀ ਜੱਜ, ਤੁਹਾਡੀ ਜਿਹੜੀ ਆ 3 ਕਰੋੜ ਜਨਤਾ ਆ ਉਹ ਆ ਜੱਜ, ਉਹ ਜੱਜ ਕਰੂ ਵੀ ਕੌਣ ਸਹੀ ਹੈ ਤੇ ਕੌਣ ਗਲਤ। ਤੁਸੀਂ ਆਪਣੇ ਵਿਚਾਰ ਰੱਖੋ, ਤੁਸੀਂ ਆਪਣੇ ਵਿਚਾਰ ਰੱਖੋ। ਹਨਾ ਹੁਣ ਆ ਭਗਵੰਤ ਮਾਨ ਨੇ ਨਵਾਂ ਅੱਜ ਟਵੀਟ ਕੀਤਾ, ਉਹ ਕਹਿੰਦਾ ਵੀ ਆਪਣੇ ਕੁਰਸੀਨਾਮੇ ਵੀ ਲੈ ਕੇ ਆਏ। ਅੱਛਾ ਹਨਾ ਕੁਰਸੀਨਾਮੇ ਵੀ ਜਿਹੜੀਆਂ ਤੁਹਾਡੀਆਂ ਪ੍ਰਾਪਰਟੀਆਂ ਆ। ਅੱਛਾ। ਹਨਾ ਡਰਦੇ ਵੀ ਇਹ ਇਸੇ ਗੱਲੋਂ ਆ। ਬਹਿਸ ਦੇ ਵਿੱਚ ਉੱਥੇ ਤਾਂ ਫਿਰ ਨੰਗੇ ਸਾਰਿਆਂ ਨੇ ਹੁਣ ਭਗਵੰਤ ਮਾਨ ਨੂੰ ਤਾਂ ਇਹ ਕਹਿ ਦੇਣਗੇ ਵੀ 2 ਸਾਲਾਂ ਤੋਂ ਤਾਂ ਕੀ ਕੀਤਾ। 2 ਸਾਲਾਂ ਦਾ ਹਿਸਾਬ ਦੇਣਾ ਸੌਖਾ ਹੁੰਦਾ ਤਾਂ ਆ, ਜਦੋਂ 70 ਸਾਲ ਦਾ ਹਿਸਾਬ ਆ ਉਹ ਬਹੁਤ ਔਖਾ ਹੁੰਦਾ, ਬਹੁਤ ਉਲਝਿਆ ਆ। ਹੁਣ ਗੜਗਾਉਂ ਦੇ ਨਹੀਂ ਤਾਂ ਖੈਰੇ ਨੂੰ ਪੁੱਛ ਲਓ। ਹਾਂ ਗੁੜਗਾਉਂ ਦੇ ਉਹਨੇ ਹੋਟਲ ਦੀ ਫਰਦ ਮੰਗ ਲਈ ਆ ਭਗਵੰਤ ਮਾਨ ਨੇ। ਇਹ ਕਿਹਾ ਵੀ ਗੁੜਗਾਉਂ ਦਾ ਜਿਹੜਾ ਹੋਟਲ ਬਣਿਆ ਆ 5 ਸਟਾਰ, ਉਹ ਹੈਗਾ ਆ ਬਾਦਲਾਂ ਦਾ, ਉਹਦੀ ਜ਼ਮੀਨ ਦਾ ਕਹਿੰਦਾ ਫਰਦ ਲੈ ਆਇਆ, ਨਾਲੇ ਲਿਆਓ ਕਹਿੰਦਾ। ਉਹ ਕਿਹਾ ਇਹ ਜਾਂਦਾ ਵੀ ਉਹ ਜਿਹੜਾ ਗੁੜਗਾਉਂ ਵਾਲੀ ਜ਼ਮੀਨ ਸੀ ਉਹ ਦੇਵੀ ਲਾਲ ਨੇ ਬਾਦਲ ਨੂੰ ਗਿਫਟ ਦਿੱਤੀ ਸੀ, ਪ੍ਰਕਾਸ਼ ਸਿੰਘ ਬਾਦਲ ਨੂੰ, ਇਸ ਤੌਰ ਦੇ ਉੱਤੇ ਵੀ ਤੂੰ ਸਾਨੂੰ ਪਾਣੀ ਦੀ ਜਗ੍ਹਾ ਦਿੱਤੀ ਆ। ਅੱਛਾ ਇਹ ਗਿਫਟ ਦੇ ਤੌਰ ਦੇ ਉੱਤੇ ਗੁੜਗਾਉਂ ਵਾਲਾ ਹੋਟਲ ਦਿੱਤਾ ਸੀ ਉਹਨੂੰ, ਜਿਹੜੀ ਜਿੱਥੇ ਹੋਟਲ ਬਣਿਆ ਉਹ ਜ਼ਮੀਨ ਦਿੱਤੀ ਸੀ ਤੇ ਉਹ ਜ਼ਮੀਨ ਇਹਨਾਂ ਨੂੰ ਮੁਫਤ ਮਿਲੀ ਉਹ ਤਾਂ ਉਹਨੇ ਫਰਦ ਮੰਗੀ ਆ। ਨਾਲੇ ਫਿਰ ਉਹਨੇ ਇਹਨਾਂ ਦੀ ਕਿਹਾ ਵੀ ਬਾਕੀ ਵੀ ਬੰਦੇ ਕੁਰਸੀਨਾਮੇ ਤਿਆਰ ਕਰ ਲਿਓ ਵੀ ਐਵੇਂ ਨਹੀਂ। ਹੁਣ ਜਿੱਦਣ ਉਦਘਾਟਨ ਹੋਇਆ ਉਹ ਸੋਨੇ ਦੀਆਂ ਜਾਂ ਚਾਂਦੀ ਦੀਆਂ ਕਈਆਂ ਦੇ ਨਾਲ ਇਹ ਕੀਤਾ ਸੀ, ਬਾਅਦ ਚ ਕਿਹਾ ਗਿਆ ਵੀ ਉਹ ਕਈਆਂ ਵੀ ਨਹੀਂ ਲੱਭਦੀਆਂ ਵੀ ਨਾਲ ਹੀ ਖੜਾ ਹੁੰਦੇ। ਹਾਂਜੀ ਉਹ ਕਈਆਂ ਦੇ ਨਾਲ ਇੰਦਰਾ ਗਾਂਧੀ ਨੇ ਟੱਕ ਲਾਏ ਸੀ। ਅੱਛਾ ਉਹ ਟੱਕ ਲਵਾਉਣ ਵਾਲਾ ਕੌਣ ਸੀ ਨਾਲ? ਕੈਪਟਨ ਅਮਰਿੰਦਰ ਸਿੰਘ 1982 ਦੇ ਵਿੱਚ। ਜਾਣੀ ਆਪੇ ਹੀ ਤੁਸੀਂ ਸਾਰੇ ਕੰਡੇ ਖਿਲਾ ਰਹੇ ਹੋ, ਲੋਕਾਂ ਨੂੰ ਤੁਸੀਂ ਲੜਾਈ ਜਾਂਦੇ ਹੋ। ਤੁਸੀਂ ਸਾਨੂੰ ਕੁਛ ਕਹਿੰਦੇ ਆ, ਅੰਦਰ ਕਮਰਿਆਂ ਦੇ ਵਿੱਚ ਕੁਛ ਹੋਰ ਕਹਿੰਦੇ ਆ, ਪਰ ਹੁਣ ਜਨਤਾ ਜਿਹੜੀ ਅਵੇਅਰ ਬੜੀ ਹੋ ਗਈ ਤਾਂ ਹੁਣ ਤਾਂ ਦੇਖੋ ਟਵੀਟਾਂ ਦੇ ਉੱਤੇ ਹੁਣ ਆਪੇ ਹੀ ਇੱਕ ਦੂਜੇ ਤੇ ਲਾਈ ਜਾਂਦੇ ਆ ਤੇ ਲੋਕੀ ਨਜ਼ਾਰਾ ਲਈ ਜਾਂਦੇ ਆ। ਲੋਕਾਂ ਨੂੰ ਇਹ ਦਰਦ ਨਹੀਂ ਵੀ ਸਾਡਾ ਧੋਖਾ ਹੋਇਆ, ਲੋਕਾਂ ਨੂੰ ਤੇ ਇਹ ਚਾਹ ਚੜਿਆ ਪਿਆ ਵੀ ਭਗਵੰਤ ਮਾਨ ਨੇ ਕੀ ਕਿਹਾ, ਆਹ ਦਿਨ ਬਾਜਵਾ ਨੇ ਕੀ ਕਹਿਤਾ, ਆਹ ਸੁਖਬੀਰ ਬਾਦਲ ਨੇ ਕੀ ਕਹਿਤਾ, ਹੈ ਕਿ ਨਹੀਂ? ਬਿਲਕੁਲ। ਅੱਛਾ ਵੀ ਸਾਨੂੰ ਇਹ ਦੱਸੋ ਵੀ ਜਿਹੜੇ ਅਕਾਲੀ ਆ ਉਹ ਕਿਸ ਪਾਸੇ ਲੱਗਣਗੇ ਕਿ ਇਦਾਂ ਹੀ ਲੜ ਕੇ ਜਾਣਗੇ ਮੇਰੇ ਵਾਂਗ? ਸਾਰਾ ਅਕਾਲੀਆਂ ਦਾ ਕੀ ਸੁੱਖ ਲੇਖਾ। ਉਹ ਕਹਿੰਦੇ ਰਾਹੁਲ ਗਾਂਧੀ ਪੂਰੀ ਜਾਨ ਪਾ ਗਏ ਹਨ, ਪੂਰਾ ਚੜਾਈਆਂ ਉਹਦੀਆਂ ਅੱਜ ਕੱਲ੍ਹ। ਫਿਰ ਰਾਹੁਲ ਗਾਂਧੀ ਇਦਾਂ ਆ ਨਾ, ਦੇਖ ਉਹ ਕੰਮ ਉਹ ਕਰ ਗਿਆ ਜਿਹੜੇ ਅਕਾਲੀ ਸਾਡੇ ਤਨਖਾਹ ਲਗਵਾ ਕੇ ਕਰਦੇ ਆ, ਉਹ ਮੁਕਤ ਸੇਵਾ ਕਰ ਗਿਆ, ਭਾਂਡੇ ਭੁੰਡੇ ਸਾਫ਼ ਕਰ ਗਿਆ ਨਾ, ਜੁੱਤੀਆਂ ਸਾਫ਼ ਕਰ ਗਿਆ। ਅਕਾਲੀ ਸਾਡੇ ਉਵੇਂ ਕਰਦੇ ਹੋ ਜਦੋਂ ਨੂੰ ਤਨਖਾਹ ਲੱਗਦੀ ਆ, ਫੱਟੀ ਪੈਂਦੀ ਗੱਲ ਦੇ ਕੋਈ ਤਾਂ ਤਨਖਾਹ ਲੱਗਦੀ ਹੈ, ਉਹ ਕਰਦੇ ਆ, ਉਹ ਬਿਨਾਂ ਤਨਖਾਹ ਤੋਂ ਕਰ ਗਿਆ ਸਾਰਾ ਕੁਝ। ਇਹ ਤਨਖਾਹ ਕਿੱਦਾਂ ਲੱਗਦੀ ਮੈਨੂੰ ਇਹ ਤਾਂ ਦੱਸੋ ਪਹਿਲਾਂ। ਆ ਗੱਲਾਂ ਤਾਂ ਤੁਸੀਂ ਕਰੀ ਜਾਂਦੇ ਆ, ਹੁਣ ਤਨਖਾਹ ਮਮਲੀਆ ਪੈਸੇ ਨਹੀਂ ਮਿਲਦੇ ਇਹਨਾਂ ਨੂੰ, ਉਹ ਤਨਖਾਹ ਨਹੀਂ ਹੈ। ਮਾਸਟਰ ਸਮਝਾ ਦੇ ਇਹਨੂੰ ਤਨਖਾਹ ਇਹਦੇ ਵਿੱਚ ਇਹ ਆ ਕਿ ਰਾਹੁਲ ਗਾਂਧੀ ਸੇਵਾ ਕਰਕੇ ਗਿਆ, ਆਹੋ ਬਈ ਜਿਹੜੀ ਸੇਵਾ ਉਹ ਵਿਚਾਰਾ ਤਨਦੇਹੀ ਨਾ ਕਰ ਗਿਆ। 2-3 ਕਹਿੰਦੇ ਅੰਮ੍ਰਿਤ ਵੇਲੇ ਤਾਇਆ ਉੱਠਦਾ ਸੀ, ਪਾਲਕੀ ਨੂੰ ਕੰਧਾ ਦਿੰਦਾ ਸੀ, ਫਿਰ ਆ ਕੇ ਲੰਗਰ ਵਿੱਚ ਸੇਵਾ ਕਰਦਾ ਸੀ, ਭਾਂਡੇ ਮਾਂਜਦਾ ਸੀ, ਹੈਨਾ। ਵੀ ਜਿਹੜੇ ਇਹ ਕੰਮ ਕਰਦਾ ਰਿਹਾ ਅਕਾਲੀ ਕਦੀ ਆਪ ਨਹੀਂ ਕਰਦੇ, ਇਹਨਾਂ ਨੂੰ ਜਦੋਂ ਤਨਖਾਹ ਲੱਗਦੀ ਆ ਉਦੋਂ ਹੀ ਕਰਦੇ ਆ, ਕਰਾਉਂਦੇ ਮੰਨ ਲਓ। ਤਨਖਾਹ ਤੋਂ ਭਾਵ ਵੀ ਇਹਨਾਂ ਨੂੰ ਸਜ਼ਾ ਲਾਈ ਜਾਂਦੀ, ਸਜ਼ਾ ਲਾਈ ਜਾਂਦੀ ਆ, ਉਹਨੂੰ ਨਾ ਦਿੱਤਾ ਜਾਂਦਾ। ਤੁਸੀਂ ਇੰਨੇ ਦਿਨ ਭਾਂਡੇ ਮਾਂਜੋ ਜਾਂ ਸਫਾਈ ਕਰੋ ਬਸ। ਤੂੰ ਖੈ ਸੋਚਦਾ ਨੇ ਬਗੈਰ ਨੋਟ ਮਿਲਦੇ ਇਹਨਾਂ ਨੂੰ। ਆਹ ਮੈਂ ਹੋਈ ਦੇਖੀ ਨਾ, ਮੈਂ ਕਿਹਾ ਆ ਨਹੀਂ ਕੰਮ ਤਨਖਾਹ ਦੇ ਕਰਦੇ। ਅਮਲੀ ਕਹਿੰਦੇ ਪੁੱਠੀ ਲੱਗਦੇ ਪੈ ਜਾਵੇ, ਉਹਦਾ ਤਨਖਾਹ ਦੇ ਭੁਲੇਖੇ ਕਿਤੇ ਰਗੜਿਆ ਜਾਵੇ। ਤੇ ਮੈਨੂੰ ਵੀ ਸਜ਼ਾ ਲਾ ਦਿਓ, ਮੈਨੂੰ ਵੀ ਲਾ ਦੇ ਸਜ਼ਾ, ਤਨਖਾਹ ਲਾ ਦਿਓ। ਬਈ ਅੱਗੇ ਤਾਂ ਲੜਾਈ ਯੂਕਰੇਨ ਦੀ ਲੱਗੀ ਸੀ ਤੇ ਹੁਣ ਪਾਕਿਸਤਾਨ ਦੀ ਵੀ ਲੱਗ ਗਈ। ਮਾਸਟਰ ਇਹ ਵੀ ਕੰਮ ਬਹੁਤ ਮਾੜਾ ਹੋਇਆ ਜਿਹੜਾ ਇਜ਼ਰਾਈਲ ਦੇ ਵਿੱਚ ਹੋਇਆ ਨਾ, ਆਪਣੀ ਹਮਾਸ ਵੱਲੋਂ। ਦੇਖੋ ਹਮਾਸ ਵੱਲੋਂ ਤਾਂ ਪਹਿਲਾਂ ਹੁਣ ਮੇਰੇ ਦਿਮਾਗ ਨਾਲ ਥੋੜੀਆਂ ਲੈਣਾ ਆਂਦੇ, ਤੁਹਾਨੂੰ ਪਤਾ ਹੁਣ ਮੈਂ ਹਿਸਾਬ ਦਾ ਆਪਣਾ ਹੁਣ ਮੇਰਾ ਵੀ ਦਿਮਾਗ ਥੋੜਾ ਚੱਲਣ ਲੱਗ ਪਿਆ। ਚੱਲ ਤੂੰ ਦਿਮਾਗ ਚਲਾ ਲਾ ਆਪਣਾ ਪਹਿਲਾਂ। ਆ ਗੱਲ ਸੁਣਨੇ ਵਾਲੀ ਹੈ ਵੀ ਇਹ ਥੋੜੀ ਸੀਰੀਅਸ ਹੈ ਵੀ ਧਿਆਨ ਨਾਲ ਸੁਣੀ। ਵਾਹ ਬਈ ਵਾਹ। ਗੱਲ ਹੈਗੀ ਏਦਾਂ ਵੀ ਕਹਿੰਦਾ ਮੱਕੇ ਗਿਆ ਗੱਲ ਮੁੱਕਦੀ ਨਹੀਂ, ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਜੁਮਾ ਪੜੇ ਆਈਏ। ਹਾਂਜੀ ਗੰਗਾ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਗੋਤੇ ਖਾਈਏ। ਕਹਿੰਦਾ ਗੰਗਾ ਗਿਆ ਤਾਂ ਗਿਆ ਤਾਂ ਫਿਰ ਤੈਨੂੰ ਕਿਹੜੀ ਜਗ੍ਹਾ? ਮੈਂ ਬਾਅਦ ਦੱਸ ਦੇ। ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਪੰਦ ਪੜਾਈਏ। ਹਾਂ ਉਹ ਗੱਲ ਬੁੱਲੇ ਸ਼ਾਹ ਉਦੋਂ ਮੁੱਕਦੀ ਜਦੋਂ ਮੈਨੂੰ ਵਿੱਚੋਂ ਮਕਾਈਏ। ਹਾਂ ਵਾਹ ਬਈ ਵਾਹ ਮਲਿਆ। ਸਿਰਾ ਲਾਤਾ ਮੈਂ ਨਹੀਂ ਨਾ ਗੱਲ ਮੁੰਦੀ, ਇਹ ਮੈਂ ਹੀ ਆਪਾਂ ਨੂੰ ਮਾਰੀ ਜਾਂਦੀ ਹੈ ਹਰ ਇੱਕ। ਇਹਦਾ ਰੌਲਾ ਟਾਇਆ ਇਹਦਾ ਲੜਾਈਆਂ। ਰੌਲਾ ਆ। ਹਾਂ ਉਦਾਂ ਦੇਖੋ ਭਾਵੇਂ ਕਿਸੇ ਵੱਲੋਂ ਵੀ ਹੋਵੇ, ਕਿਸੇ ਨੇ ਹੱਥੇ ਉੱਤੇ ਵਾਰ ਕਰਨਾ, ਜ਼ੁਲਮ ਕਰਨਾ ਚਾਹੀਦਾ। ਹਨਾ। ਐਵੇਂ ਸਿਵਲੀਅਨ ਹੁੰਦੇ ਆ ਉਹਨਾਂ ਉੱਤੇ ਹਮਲਾ ਕਰਨਾ,
ਉਹਨਾਂ ਨੂੰ ਵਿਦੋਸ਼ੀਆਂ ਨੂੰ ਬਿਨਾਂ ਕਿਸੇ ਵਜ੍ਹਾ ਦੇ ਮਾਰ ਦੇਣਾ, ਬੱਚਿਆਂ ਨੂੰ ਕਤਲ ਕਰ ਦੇਣਾ, ਛੋਟੇ ਛੋਟੇ ਬੱਚਿਆਂ ਦੇ ਸਿਰ ਲਾ ਦੇਣੇ, ਇਹ ਜੋ ਹਮਾਸ ਵੱਲੋਂ ਕੰਮ ਕੀਤਾ ਗਿਆ ਨਾ ਇਜ਼ਰਾਈਲ ਦੇ ਵਿੱਚ, ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਨਾ ਥੋੜ੍ਹੀ ਆ। ਇਹ ਕੋਈ ਐਕਸਕਿਊਜ਼ ਨਹੀਂ ਹੈ ਕਿ ਤੁਹਾਡੀ ਸਰਕਾਰ ਦੇ ਨਾਲ ਜੋ ਗੱਲ ਚੱਲਦੀ ਹੈ ਦੁਸ਼ਮਣੀ ਆ, ਵੀ ਤੁਸੀਂ ਵਿਦੋਸ਼ੀ ਲੋਕਾਂ ਦਾ ਖੂਨ ਕਰੋ। ਬਿਲਕੁਲ। ਹੁਣ ਦੂਜੇ ਪਾਸੇ ਬਹੁਤ ਲੋਕ ਇਹ ਕਹਿੰਦੇ ਆ ਕਿਹੜੇ ਫਿਲਸਤਾਨ ਵਾਲੇ ਲੋਕੀ ਆ, ਉਹ ਇੱਕ ਤਰ੍ਹਾਂ ਦੇ ਜੁੱਲੇ ਖੁੱਲੀ ਕੈਦ ਦੇ ਵਿੱਚ ਬੰਦ ਵਾ, ਲੱਖਾਂ ਦੀ ਤਾਦਾਦ ਦੇ ਵਿੱਚ। ਕਦੀ ਇਜ਼ਰਾਈਲ ਵਾਲਿਆਂ ਨੂੰ ਖਾਣਾ ਬੰਦ ਕਰ ਦਿੰਦੇ ਆ, ਕਦੀ ਦਵਾਈਆਂ ਬੰਦ ਕਰ ਦਿੰਦੇ ਆ, ਕਦੇ ਬਿਜਲੀ ਬੰਦ ਕਰ ਦਿੰਦੇ ਆ, ਕੋਈ ਮਾੜੀ ਜਿਹੀ ਗਲਤੀ ਕਰਦਾ ਤੇ ਉਹ ਚੱਕ ਕੇ ਬੰਬ ਸੁੱਟ ਦਿੰਦੇ ਆ ਉਹਨੂੰ ਉੱਤੇ। ਮੇਰਾ ਖਿਆਲ ਹੈ ਜੇ ਕਿਤੇ ਫਿਲਸਤਾਨ ਦਾ ਮਸਲਾ ਨਾ ਅੱਜ ਤੋਂ 60-70 ਸਾਲ ਪਹਿਲਾਂ ਹੱਲ ਕਰ ਦਿੰਦੇ ਤਾਂ ਸ਼ਾਇਦ ਜੋ ਮਸਲੇ ਸਾਨੂੰ ਅਫਗਾਨਿਸਤਾਨ 'ਚ ਹੋਏ ਆ ਤਾਲਿਬਾਨ ਵਾਲੇ, ਸ਼ਾਇਦ ਜਿਹੜੇ ਲੋਕ ਇੰਨੇ ਕੱਟੜ ਨਾ ਹੁੰਦੇ, ਇਸਲਾਮ ਸ਼ਾਇਦ ਇੰਨਾ ਕੱਟੜ ਨਾ ਬਣਦਾ, ਲੋਕ ਇੰਨੇ ਸ਼ਾਇਦ ਕੱਟੜਵਾਦੀ ਨਾ ਹੁੰਦੇ। ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਜਦੋਂ ਇਨਸਾਫ ਨਹੀਂ ਮਿਲਦਾ ਤੇ ਬੰਦਾ ਫਿਰ ਉਹ ਕੁਝ ਨਾ ਕੁਝ ਕਰਦਾ ਹੈ, ਮਰਦਾ ਕੀ ਨਹੀਂ ਕਰਦਾ। ਪਰ ਫਿਰ ਇੱਕ ਵਾਰ ਕਹਿੰਦੇ ਆ ਕਿ ਜੋ ਹਮਾਸ ਨੇ ਕੀਤਾ ਉਹਨੂੰ ਕੰਡੈਮ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਉਹ ਗਲਤ ਕੀਤਾ ਉਹਨਾਂ ਨੇ। ਪਰ ਦੂਜੇ ਪਾਸੇ ਹੁਣ ਇਜ਼ਰਾਈਲ ਨੂੰ ਵੀ ਚਾਹੀਦਾ ਕਿ ਉਹ ਨੱਥੇ ਲੋਕ ਜਿਹੜੇ ਆਪਣੇ ਫਿਲਸਤਾਨ ਵਿੱਚ ਗਾਜ਼ਾ 'ਚ ਵੱਸਦੇ ਆ ਉਹਨਾਂ ਉੱਤੇ ਜ਼ੁਲਮ ਨਾ ਕਰੇ। ਇਹ ਤਾਂ ਜਿੱਥੇ ਅਸੀਂ ਹਮਾਸ ਦੀ ਗੱਲ ਕਰਦੇ ਵੀ ਹਮਾਸ ਨੇ ਗਲਤ ਕੀਤਾ, ਉਹ ਨਹੀਂ ਹੋਣਾ ਚਾਹੀਦਾ ਸੀ, ਉੱਥੋਂ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਮਾਰਿਆ, ਉੱਥੇ ਇਜ਼ਰਾਈਲ ਨੂੰ ਵੀ ਇਹ ਚਾਹੀਦਾ ਵੀ ਉਹ ਹਮਾਸ ਦੇ ਉੱਤੇ ਜੋ ਕੁਝ ਕਰਦਾ ਰਿਹਾ ਐਵੇਂ ਹੀ ਨਹੀਂ ਅਗਲਾ ਵੀ ਸਟੈਪ ਚੱਕਦਾ। ਜਦੋਂ ਉਹਨਾਂ ਨੂੰ ਜ਼ਿਆਦਾ ਜ਼ੁਲਮ ਢਾਏ ਗਏ ਆ, ਉਹਨਾਂ ਨੂੰ ਕੈਂਪਾਂ 'ਚ ਰੱਖਿਆ ਗਿਆ, ਜਲੀਲ ਕੀਤਾ ਗਿਆ, ਧੀਆਂ ਭੈਣਾਂ ਦੀ ਇੱਜ਼ਤਾਂ ਤੱਕ ਦੀ ਗੱਲ ਜਿਹੜੀ ਸੀ, ਤੇ ਹੋਰ ਵੀ ਬਹੁਤ ਕੁਝ ਹੋਣਗੇ ਜੋ ਇਹਨਾਂ ਨੇ ਵੀ ਇਸੇ ਗੱਲ ਕੀਤਾ। ਉਹ ਕੁੜੀ ਜਿਹੜੀ ਹੈ ਗੱਡੀ ਦੇ ਮਗਰ ਲੈ ਕੇ ਘਮਾਈ, ਉਹ ਸਾਰੀ ਗੱਡੀ ਦੇ ਮਗਰ ਬੰਨ੍ਹ ਕੇ ਉਹਨਾਂ ਬਲਾਤਕਾਰ ਵੀ ਕੀਤਾ, ਉਹਨੂੰ ਗੱਡੀ ਦੇ ਵਿੱਚ ਵੀ ਉਹਨੂੰ ਨੰਗਿਆ ਕਰਕੇ ਉਹਨਾਂ ਸਾਰਾ ਕੁਝ ਇਹਨਾਂ ਨੇ ਕੀਤਾ। ਬਹੁਤ ਗਲਤ ਹੋਆ ਨਾ, ਹੈਵਾਨੀਅਤ ਦੀ ਮਤਲਬ ਹੱਦ ਕਰ ਦਿੱਤੀ। ਇਹ ਵਜ੍ਹਾ ਤਾਂ ਇਹਨਾਂ ਨੇ ਬਣਾਈ ਨਾ, ਜੇ ਉਹਨਾਂ ਨੇ ਕੀਤੀ ਤੇ ਵਜ੍ਹਾ ਤਾਂ ਅਸੀਂ ਬਣਾਈ ਹੈ ਨਾ। ਇਹ ਤਾਂ ਸਾਨੂੰ ਵੀ ਸੋਚਣਾ ਪਊਗਾ, ਜਗ੍ਹਾ ਤਾਂ ਥੋੜੀ ਜਿਹੀ ਹੈ ਜਿਹਦੇ ਪੱਲੇ ਇਹ ਏਡਾ ਵੱਡਾ ਅਸਲ ਦੇ ਵਿੱਚ ਕੀ ਆ, ਯੂਐਨ ਦਾ ਫੈਸਲਾ ਹੋਇਆ ਸੀ 35 ਏਕੜ ਦਾ ਮੇਰੇ ਖਿਆਲ ਸਾਰਾ ਉਹ ਝਗੜਾ ਆ। ਤਾਂ ਇਹ ਗੱਲਾਂ ਹੈਗੀਆਂ ਬਹੁਤ ਮੈਨੇਜਰ ਸਾਹਿਬ ਡੂੰਘੀਆਂ। ਇਹ ਜੇ ਹੁਣ ਇਜ਼ਰਾਈਲ ਵਾਲੇ ਜਿਹੜੇ ਯਹੂਦੀ ਜਿੰਨੇ ਉੱਜੜ ਕੇ ਗਏ ਸੀ, ਇਹਨਾਂ ਨੂੰ ਤਾਂ ਇੱਕ ਆਈਡੀਅਲ ਸਟੇਟ ਬਣਾਉਣਾ ਚਾਹੀਦਾ ਹੈ, ਕਿਉਂਕਿ ਆਪ ਇਹਨਾਂ ਨਾਲ ਇੰਨਾ ਜ਼ੁਲਮ ਹੋਇਆ ਸੀ ਸਾਰੇ ਪਾਸੇ। ਹਿਟਲਰ ਨੇ 6 ਮਿਲੀਅਨ ਨੇ ਹਨਾ 60 ਲੱਖ ਜੂ ਮਾਰਿਆ। ਏਡਾ ਦੁਨੀਆ ਦੇ ਵਿੱਚ ਕਿਸੇ ਨਾਲ ਜ਼ੁਲਮ ਨਹੀਂ ਹੋਇਆ ਜਿੰਨਾ ਇਹਨਾਂ ਦੇ ਨਾਲ ਹੋਇਆ। ਇਹਨਾਂ ਹਾਲਾਤਾਂ 'ਚ ਨਿਕਲੇ ਸੀ, ਇਹ ਉਹਨਾਂ ਹਾਲਾਤਾਂ 'ਚੋਂ ਨਿਕਲੇ। ਪਰ ਇੱਥੇ ਆ ਕੇ ਇਹਨਾਂ ਨੂੰ ਇੱਕ ਆਈਡੀਅਲ ਇਦਾਂ ਦਾ ਹੋਣਾ ਚਾਹੀਦਾ ਵੀ ਸਾਡੇ ਨਾਲ ਧੱਕਾ ਹੋਇਆ, ਅਸੀਂ ਤਾਂ ਇੱਕ ਮੋਹਤਵਰ ਬਣਨਾ ਕਿ ਕਿਸੇ ਦੇ ਨਾਲ ਅਸੀਂ ਧੱਕਾ ਨਹੀਂ ਹੋਣਾ। ਬਿਲਕੁਲ। ਪਰ ਫਲਸਤੀਨ ਦੇ ਨਾਲ ਜਿਸ ਤਰੀਕੇ ਦੇ ਨਾਲ ਧੱਕੇ ਹੋਏ, ਭਾਵੇਂ ਕਿਸੇ ਤਰੀਕੇ ਦੇ ਨਾਲ ਵੀ ਰੱਖ ਲਈਏ, ਇਹਨਾਂ ਨੂੰ ਆਈਡੀਅਲ ਬਣਨਾ ਚਾਹੀਦਾ ਸੀ। ਆਪੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕਦਾ ਹੁੰਦਾ। ਬਿਲਕੁਲ। ਪਿਆਰ ਦੇ ਨਾਲ ਹੀ ਜਿੱਤ ਹੁੰਦਾ, ਬੰਬਾਂ ਦੇ ਨਾਲ ਨਹੀਂ ਕਦੀ ਵਿਸ਼ਵਾਸ ਜਿੱਤ ਹੋਣਾ। ਹੁਣ ਇੱਥੇ ਦੇਖੋ ਰੌਲਾ, ਜਿੱਦਾਂ ਗੱਲ ਅਮਲੀ ਨੇ ਕੀਤੀ ਸੀ ਵੀ ਧਰਮ ਦਾ ਤਾਂ ਰੌਲਾ ਹੈਗਾ। ਧਰਮ ਦਾ ਰੌਲਾ ਕਿੱਦਾਂ ਆ ਵੀ ਜਗ੍ਹਾ ਇੱਕ ਹੈ ਯਰੂਸ਼ਲਮ, ਉਹ ਯਹੂਦੀਆਂ ਦੀ ਪਹਿਲਾਂ ਉੱਥੇ ਸੀਗਾ ਮੰਦਿਰ, ਜਿਹੜਾ ਕਹਿੰਦੇ ਵੀ ਉਹ ਬਣਾਇਆ ਸੀ ਉਹਨਾਂ ਨੇ ਮੰਦਿਰ, ਉੱਥੇ ਨਾਲੇ ਹੀ ਇੱਕ ਮਸਜਿਦ ਆ ਜਿੱਥੇ ਮੁਹੰਮਦ ਸਾਹਿਬ ਨੇ ਨਮਾਜ਼ ਕੀਤੀ ਆ, ਉੱਥੋਂ ਹੀ ਕਹਿੰਦੇ ਉਹ ਘੋੜੇ ਤੋਂ ਗਏ ਆ ਸਵਰਗ ਨੂੰ। ਇਸ ਕਰਕੇ ਉਹ ਯਹੂਦੀਆਂ ਲਈ ਵੀ ਬਹੁਤ ਇੰਪੋਰਟੈਂਟ ਆ ਤੇ ਮੁਸਲਮਾਨਾਂ ਦੇ ਲਈ ਬਹੁਤ ਪਵਿੱਤਰ ਹੈ, ਕਿਉਂਕਿ ਮੁਹੰਮਦ ਸਾਹਿਬ ਦੀ ਉੱਥੇ ਲਾਸਟ। ਤੀਜੇ ਤਾਂ ਆ ਈਸਾਈ ਆ, ਉਹਨਾਂ ਦਾ ਵੀ ਇਸੇ ਧਰਤੀ ਦੇ ਉੱਤੇ ਕ੍ਰਾਈਸਟ ਇਸੇ ਧਰਤੀ ਦੇ ਉੱਤੇ ਉਹ ਜੰਮਿਆ, ਇੱਥੇ ਹੀ ਉਹਦਾ ਉਹ ਸਲੀਬ ਦੇ ਉੱਤੇ ਗਿਆ। ਜਾਣੀ ਤਿੰਨਾਂ ਦੇ ਲਈ ਇਹ ਏਰੀਆ ਬੜਾ ਇੰਪੋਰਟੈਂਟ ਹੈ। ਤਿੰਨੇ ਹੀ ਧਰਮ ਇੱਥੋਂ ਸ਼ੁਰੂ ਹੋਏ ਇਸ ਧਰਤੀ ਤੋਂ। ਇਸ ਕਰਕੇ ਇਹਨਾਂ ਦੀਆਂ ਜੜ੍ਹਾਂ ਤਾਂ ਇੱਕੋ ਹੀ ਆ। ਬਿਲਕੁਲ ਹਨਾ, ਇਹਨਾਂ ਨੂੰ ਤਾਂ ਇੱਕ ਆਈਡੀਅਲ ਬਣਨਾ ਚਾਹੀਦਾ ਸੀ। ਪਰ ਦੇਖੋ ਹੁਣ ਵੀ ਇਹ ਆ ਵੀ ਜੇ ਕਹਿੰਦੇ ਹੁੰਦੇ ਆ ਵੀ ਫਿਰ ਸਾਡੇ ਤੋਂ ਉਹਨਾਂ ਵਿੱਚ ਫਰਕ ਹੀ ਰਹਿ ਗਿਆ। ਜੇ ਤੁਸੀਂ ਵੀ ਉਹਨਾਂ ਦੇ ਲੋਕਾਂ ਦੇ ਨਾਲ, ਇਨੋਸੈਂਟ ਲੋਕਾਂ ਦੇ ਨਾਲ ਨਜਾਇਜ਼ ਕਰਨੀ ਆ। ਦੋ ਲੜਾਈਆਂ, ਜਿਹੜੀ ਲੜਾਈ ਆ ਤਾਂ ਹਮੇਸ਼ਾ ਦੋ ਫੌਜਾਂ ਵਿੱਚ ਹੋਣੀ ਚਾਹੀਦੀ ਆ। ਫੌਜੀ ਲੜਨੇ ਚਾਹੀਦੇ ਆ। ਆਮ ਜਿਹੜੇ ਇਨਸਾਨ ਆ, ਆਮ ਜਿਹੜੇ ਲੋਕ ਆ, ਉਹ ਤਾਂ ਵਿਚਾਰਿਆਂ ਨੂੰ ਭੋਲੇ ਭਾਲੇ ਪਤਾ ਹੀ ਨਹੀਂ ਹੁੰਦਾ। ਪਤਾ ਕੀ ਹੋਇਆ ਮਾਸਟਰ, ਹਮਾਸ ਵਾਲਿਆਂ ਨੇ ਨੱਥੇ ਲੋਕਾਂ ਉੱਤੇ ਹਮਲੇ ਕਰਕੇ ਜਿਹੜੀ ਆਪਣੀ ਹਮਦਰਦੀ ਸੀ ਉਹ ਗਵਾ ਲਈ। ਹਮਦਰਦੀ ਵਾਲੇ ਪ੍ਰੋਬਲਮ ਇਹ ਪੈ ਗਿਆ। ਹੁਣ ਇਹ ਵੱਖਰੀ ਗੱਲ ਆ ਕਿ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ। ਹੁਣ ਇਹ ਵੱਖਰੀ ਗੱਲ ਆ ਕਿ ਕੱਲ ਨੂੰ ਕੀ ਹੁੰਦਾ, ਕਿਉਂਕਿ ਇੱਕ ਸ਼ੌ ਜਿਹੜਾ ਆ ਇਜ਼ਰਾਈਲ ਦੇ ਜਾਂ ਉਹਦੇ ਲੋਕਾਂ ਦੇ ਦਿਲਾਂ ਤੇ ਵੀ ਬਹਿ ਜਾਣਾ। ਉਹਨਾਂ ਨੂੰ ਇੱਕ ਬਹੁਤ ਵੱਡਾ ਭੁਲੇਖਾ ਸੀ ਕਿ ਸਾਡੀ ਜਿਹੜੀ ਇਜ਼ਰਾਈਲ ਦੀ ਤਾਕਤ ਹੈ ਜਾਂ ਆਰਮੀ ਆ, ਉਹ ਸਾਨੂੰ ਸੇਫ ਰੱਖੂਗੀ ਹਮੇਸ਼ਾ ਹੀ, ਸਾਡੇ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ। ਇਹ ਵੀ ਭਰਮ ਦਾ ਟੁੱਟ ਗਿਆ। ਹੋ ਸਕਦਾ ਕਿ ਸ਼ਾਇਦ ਅੱਗੇ ਚੱਲ ਕੇ
ਇਹੀ ਵਜ੍ਹਾ ਬਣੇ ਉਹਨਾਂ ਦੋਨਾਂ ਦੇ ਵਿੱਚ ਪੀਸ ਜਾਂ ਸ਼ਾਂਤੀ ਰੱਖਣ। ਚਲੋ ਆਪਾਂ ਤਾਂ ਇਹ ਕਹਿੰਦੇ ਆ, ਸਾਰੇ ਲੋਕਾਂ ਨੇ ਵੈਸੇ ਟਰਾਈ ਵੀ ਕਰ ਰਹੇ ਵੱਖ-ਵੱਖ ਦੇਸ਼ ਵੀ ਜਿਹੜੇ ਆ ਆਪਣੀ ਸ਼ਾਂਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਸ਼ਾਂਤੀ ਜ਼ਰੂਰੀ ਹੈ ਹੈ ਤੇ ਨਿਕਲਿਆ ਕੀ ਹੁਣ ਤੁਸੀਂ ਦੇਖੋ ਅਫਗਾਨਿਸਤਾਨ ਸਾਰਾ ਤਬਾਹ ਹੋ ਗਿਆ ਐਂਡ ਆਫ ਦਾ ਡੇ ਤਾਂ ਉੱਥੇ ਗੱਲਬਾਤ ਰਾਹੀਂ ਗੱਲਬਾਤ ਹੋ ਗਈ। ਇਰਾਕ ਸਾਰਾ ਤਬਾਹ ਹੋ ਗਿਆ, ਕੀ ਮਿਲਿਆ ਉੱਥੇ? ਹੁਣ ਇਰਾਕ ਨਾਲ ਵੀ ਗੱਲ ਕਰੋ ਵੀ ਹੱਦੋਂ ਵੱਧ ਹੋਈ ਨਾ। ਹਾਂ ਹੱਦੋਂ ਵੱਧ ਹੋਈ ਆ, ਕਿਉਂਕਿ ਜਦੋਂ ਕੋਈ ਸਬੂਤ ਨਹੀਂ ਮਿਲਿਆ, ਕਿਉਂਕਿ ਨਿਊਕਲੀਅਰ ਹਥਿਆਰ ਸੀਗੇ, ਕੋਈ ਸਬੂਤ ਨਹੀਂ ਮਿਲਿਆ ਕਿ ਉਹਨਾਂ ਕੋਈ ਟੈਰਰਿਸਟ ਬਾਹਰ ਭੇਜਿਆ ਸੀ, ਕੋਈ ਨਹੀਂ ਮਿਲਿਆ। ਸਮਾਂ ਜਦੋਂ ਤੱਕ ਸਦਾਮ ਉੱਥੇ ਸੀਗਾ ਉਹਨਾਂ ਨੇ ਲੋਕਾਂ ਨੂੰ ਕੰਟਰੋਲ 'ਚ ਰੱਖਿਆ ਉੱਥੇ ਦੇ, ਮੁਲਕ ਵੀ ਤਰੱਕੀ ਕਰਦਾ ਸੀ। ਹੁਣ ਦੂਜੇ ਪਾਸੇ ਜਦੋਂ ਕੋਈ ਹੋਰ ਕੋਈ ਗਲਤੀ, ਹੁਣ ਮੰਨ ਲਓ ਰਸ਼ੀਆ ਨੇ ਅਟੈਕ ਕੀਤਾ ਉਹਦੇ ਉੱਤੇ ਪਾਬੰਦੀਆਂ ਲਾਤੀਆਂ, ਅਮਰੀਕਾ ਉੱਤੇ ਪਾਬੰਦੀ ਲੱਗਦੀ ਕੋਈ ਨਹੀਂ ਆਪ ਇਹਨਾਂ ਪਨਾਮਾ ਤੇ ਹਮਲਾ ਮੈਂ ਕੀਤਾ। ਤਾਂ ਮਾਸੇ ਜੀ ਕਹਿੰਦਾ ਦੋਵੇਂ ਦੇਸ਼ ਤਾਂ ਆਪਣੇ ਹਥਿਆਰ ਵੇਚੀ ਜਾਂਦੇ ਸਾਨੂੰ, ਅਸੀਂ ਲੜੀ ਜਾਂਦੇ ਆ। ਬਿਲਕੁਲ ਮੈਂ ਜਿਹੜਾ ਗੱਲ ਤੇਰੀ ਸਹੀ ਆ। ਸਹੀ ਗੱਲ ਹੈ ਬਿਲਕੁਲ। ਤਾਂ ਲੜਾਈਆਂ ਝਗੜਿਆਂ 'ਚ ਕੁਛ ਨਹੀਂ ਨਿਕਲਣਾ ਹੁੰਦਾ, ਪਿਆਰ ਨਾਲ ਸਮਝਾ ਲਓ। ਹੁਣ ਚਲੋ ਆਹ ਤਾਂ ਲੜਾਈ ਝਗੜੇ ਦੀ ਗੱਲ ਹੈ, ਹੁਣ ਅਫਗਾਨਿਸਤਾਨ 'ਚ ਕਹਿੰਦੇ ਫਿਰ ਭੁਚਾਲ ਆ ਗਿਆ। ਆਹੋ ਕਹਿੰਦੇ ਪਰਸੋਂ ਚੌਥ ਫਿਰ ਭੁਚਾਲ ਆ ਗਿਆ ਉੱਥੇ ਆਪਣੇ ਹੈ, ਕਾਫੀ ਨੁਕਸਾਨ ਹੋਇਆ, 12-13 ਪਿੰਡ ਤਾਂ ਉੱਜੜ ਗਏ ਆ। ਆਹ ਪਹਿਲੇ ਭੁਚਾਲ 'ਚ ਉੱਜੜ ਗਏ ਸੀ ਨਾ, ਪਹਿਲਾਂ ਵੀ 2000 ਪਹਿਲਾਂ ਮੌਤਾਂ ਹੋ ਗਈਆਂ। ਹੁਣ ਇਹ ਦੇਖੋ ਵੀ ਇੱਕ ਪਾਸੇ ਦੇਖੋ ਜੰਗ ਤੋਂ ਬਾਅਦ ਹੁਣ ਆਪਣੇ ਐਤਕੀ ਕੁਦਰਤੀ ਕਰੋਪੀਆਂ ਹੋਈਆਂ ਵੀ ਬਹੁਤ ਆ। ਆਸਟ੍ਰੇਲੀਆ ਦੀ ਗੱਲ ਕਰ ਲਓ, ਪਹਿਲਾਂ ਕਿੰਨੇ ਹੜ੍ਹ ਆਇਆ ਪਿਛਲੇ ਸਾਲ, ਬਹੁਤ ਹੜ੍ਹਾਂ ਨੇ ਨੁਕਸਾਨ ਕੀਤਾ, ਕਈ ਵਾਰੀ ਆ ਗਿਆ ਇੱਕ ਸਾਲ ਦੇ ਵਿੱਚ। ਫਿਰ ਆਪਣੇ ਆ ਪੰਜਾਬ 'ਚ ਕਿੰਨਾ ਹੜ੍ਹ ਨੇ ਨੁਕਸਾਨ ਬਹੁਤ ਵਾਰੀ, ਲਗਭਗ ਸਾਰੇ ਦਰਿਆ ਉਛਲ ਕੇ ਕੰਮ ਖਰਾਬ ਕਰ ਗਏ। ਹੁਣ ਅੱਜ ਕੱਲ ਸਿੱਕਮ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, 22 ਫੌਜੀ ਅਜੇ ਵੀ ਕਈ ਬੰਦੇ ਲੱਭੇ ਨਹੀਂ, ਬੰਦੇ ਅਜੇ ਤੱਕ ਲੱਭੇ ਨਹੀਂ ਰਹੇ ਉੱਥੇ, ਇੰਨਾ ਜ਼ਿਆਦਾ ਨੁਕਸਾਨ ਜਿਹੜਾ ਆ ਹੋਇਆ ਆ। ਤੇ ਇਹ ਵੀ ਹੁਣ ਦੇਖੋ ਇਹ ਰੱਬ ਦੀ ਕਰੋਪੀਆਂ ਹੀ ਆ, ਰੱਬ ਦੀ ਕਰੋਪੀ ਵੀ ਹੈ, ਕੁਝ ਇਹਦੇ ਵਿੱਚ ਸਾਡਾ ਬੰਦਿਆਂ ਦਾ ਵੀ ਕਸੂਰ ਆ ਮਾਸਟਰ। ਕਿਉਂਕਿ ਹੁਣ ਕਸ਼ਮੀਰ ਦੀ ਗੱਲ ਕਰ ਲਓ, ਉਧਰ ਸਿੱਕਮ ਦੀ ਗੱਲ ਕਰ ਲਓ, ਉਧਰਲੇ ਪਾਸੇ ਜਿੰਨੇ ਵੀ ਦਰਖਤ ਸੀ ਪਹਾੜੀਆਂ ਦੇ ਉੱਤੇ ਹੀ ਵੱਢ ਲਏ। ਠੀਕ ਹੈ, ਤੇ ਅਸੀਂ ਘਰ ਬਣਾ ਲਏ ਥਾਂ ਮਨੁੱਖ ਜਿਹੜਾ ਕੁਦਰਤ ਦੇ ਕੰਮ ਦੇ ਬਾਕੀ ਬਹੁਤ ਜ਼ਿਆਦਾ ਦੇਣ ਲੱਗ ਪਿਆ। ਜਿੰਨੀਆਂ ਫੈਕਟਰੀਆਂ, ਉਹ ਪੋਲੂਸ਼ਨ ਹੁਣ ਬਾਹਰ ਹਵਾ ਛੱਡੀ ਆ, ਕਾਰਬਨ ਹਵਾ ਦੇ ਵਿੱਚ ਚਲ ਗਿਆ, ਜਿਹਨਾਂ ਗ੍ਰੀਨ ਗੈਸ ਵੱਧ ਗਈਆਂ, ਗ੍ਰੀਨ ਹਾਊਸ ਗੈਸ ਇਫੈਕਟ ਹੋਣ ਲੱਗ ਪਿਆ ਹੈ ਨਾ, ਜਿੱਥੇ ਕਹਿੰਦੇ ਗਰਮੀ ਬਹੁਤ ਹੋ ਜਾਣੀ। ਅੱਗੇ ਚੱਲ ਕੇ ਕਹਿੰਦੇ ਆ ਸਾਇੰਟਿਸਟ ਵੀ ਹੜ੍ਹ ਵੀ ਜ਼ਿਆਦਾ ਆਉਣੇ ਆ, ਔੜਾਂ ਵੀ ਜ਼ਿਆਦੀਆਂ ਲੱਗਣੀਆਂ, ਤੂਫਾਨ ਵੀ ਵੱਡੇ ਜ਼ਿਆਦਾ ਆਉਣੇ ਆ। ਇਹ ਅਸੀਂ ਆਪਣੇ ਆਪ ਹੀ ਕਰ ਲਿਆ, ਪੋਪੂਲੇਸ਼ਨ ਸਾਡੀ ਵਧੀ ਜਾਂਦੀ ਆ। ਬਿਲਕੁਲ ਤਾਂ ਜਿੱਦਾਂ ਮਤਲਬ ਕਾਨੂੰਨ ਸਖਤ ਚਾਹੀਦਾ ਦਰਖਤ ਵੱਢਣਾ। ਹੁਣ ਬਾਹਰਲੇ ਮੁਲਕਾਂ 'ਚ ਕਈ ਦਰਖਤ ਵੱਢਣ ਨਹੀਂ ਦਿੰਦੇ ਆ, ਉੱਥੇ ਗਵਰਨਮੈਂਟ ਨੂੰ ਪੁੱਛਣਾ ਪੈਂਦਾ। ਮਿੰਦੀ ਆ ਗੱਲ ਸੁਣ, ਵਜ੍ਹਾ ਪਤਾ ਕੀ ਆ, ਬਾਹਰਲੇ ਮੁਲਕਾਂ 'ਚ ਆਬਾਦੀ ਬਹੁਤ ਥੋੜੀ ਆ ਇੰਡੀਆ ਨਾਲੋਂ। ਸਾਡੇ ਆਬਾਦੀ ਨਹੀਂ ਬਲਕਿ ਖੱਤੇ 2 ਖੱਤੇ 4 ਖੱਤੇ ਰਹਿ ਗਏ, ਤਾਂ ਦਰਖਤ ਕੋਈ ਛੱਡੂ ਵੀ ਕਿੱਥੇ? ਦਰਖਤ ਛੱਡਦਾ ਤਾਂ ਕਣਕ ਦੀ ਫਸਲ ਜੇ ਲਾਉਣੀ ਆ ਉਹ ਸੁੱਕਦੀ ਆ, ਮੁੱਢ ਪਾਣੀ ਪੀਂਦਾ ਉਹ, ਛਾਂ ਨਾਲ ਮਰਦੀ ਆ, ਘਰਾਂ 'ਚ ਵਿਹੜਾ ਵਿਹੜਾ ਰਿਹਾ ਹੀ ਨਹੀਂ। ਅਸਲ ਦੇ ਵਿੱਚ ਇਹ ਜਿਹੜੀ ਸਾਡੀ ਆਬਾਦੀ ਆ ਨਾ, ਉਹ ਹੱਦੋਂ ਵੱਧ ਗਈ ਆ। ਆਬਾਦੀ ਤੇ ਕੰਟਰੋਲ ਕਰਨਾ ਚਾਹੀਦਾ। ਪਾਕਿਸਤਾਨ ਵਿੱਚ ਦਿਨੋਂ ਦਿਨ ਹੋਰ ਵਧੀ ਜਾ ਰਹੀ, ਬਹੁਤ ਜ਼ਿਆਦਾ ਵੱਧ ਰਹੀ ਉੱਧਰ। ਪਤਾ ਆ ਸਾਨੂੰ ਹੁਣ ਸਾਰੀਆਂ ਗੱਲਾਂ 'ਚ ਧਿਆਨ ਰੱਖਣਾ ਪੈਣਾ, ਆਬਾਦੀ ਤੇ ਕੰਟਰੋਲ, ਆਹ ਜਿਹੜਾ ਆਪਣਾ ਆਹ ਨੇਚਰ ਨਾਲ ਕੋਈ ਛੇੜਖਾਨੀ ਨਹੀਂ ਕਰਨੀ ਚਾਹੀਦੀ, ਸਾਰੇ ਸਾਡੇ ਆਪਣੇ ਆ। ਹੁਣ ਬਾਕੀ ਚੱਲ ਇਹ ਵੀ ਚਲੋ ਸਾਡੇ ਹੈਗੇ ਆਪਣੇ ਮੁੱਦੇ ਅਲੱਗ ਆ, ਪਰ ਹੁਣ ਇੱਕ ਭਾਣਾ ਵਰਤ ਗਿਆ ਜਲੰਧਰ ਦੇ ਲਾਗੇ ਤਾਂ ਆ, ਉਹ ਜਿਹੜੇ 6 ਜੀ ਮਰ ਗਏ। ਆ ਲੈ ਦੱਸ, ਤੈਨੂੰ ਪਤਾ ਪਹਿਲਾਂ ਇਹ ਕਿੰਨੀ ਮਾੜੀ ਖਬਰ ਆ। ਘਰ ਦੇ ਇੱਕ ਘਰ ਦੇ 6 ਬਹੁਤ ਮਾੜੀ ਗੱਲ, ਬਹੁਤ ਮਾੜੀ। ਦੇਖੋ ਮੈਂ ਤਾਂ ਪਹਿਲੀ ਵਾਰੀ ਸੁਣਿਆ ਮਾਸਟਰ ਵੀ ਕਿਹੜਾ ਫ੍ਰਿਜ ਦਾ ਕੰਪਰੈਸਰ ਵੀ ਫਟ ਜਾਂਦਾ। ਉਹ ਪਤਾ ਨਹੀਂ ਵੇ ਅਸਲ ਵਿੱਚ ਚਲੋ ਫਟਦਾ ਹੋਣਾ ਆ, ਪਰ ਨਾਲ ਤਾਂ ਸਿਲੰਡਰ ਪਿਆ ਸੀ, ਸਿਲੰਡਰ ਨੇ ਅੱਗ ਫੜ ਲਈ। ਮੈਂ ਵੀ ਕਹਾਂ ਵੀ ਉਹ ਅੱਗ ਤਾਂ ਲੱਗੀ ਉਹਨਾਂ ਨਹੀਂ, ਅਟੈਕ ਜਿਹੜਾ ਧਮਾਕਾ ਹੋਇਆ ਉਹ ਤਾਂ ਸਿਲੰਡਰ ਨੇ ਨੁਕਸਾਨ ਕੀਤਾ। ਅੱਛਾ ਜਿਹੜਾ ਕੰਪਰੈਸਰ ਜਿਹੜਾ ਉਹਦਾ ਸੀਗਾ ਜੇ ਨਵੀਂ ਕਹਿੰਦੇ ਫ੍ਰਿਜ ਲਿਆਂਦੀ ਆ, ਉਹ ਕਿਤੇ ਵਿੱਚ ਕੋਈ ਅੜਚਣ ਇਦਾਂ ਦੀ ਆਈ ਆ ਵੀ ਗੈਸਾਂ ਜਿਹੜੀਆਂ ਆ ਉਹਦੇ ਵਿੱਚ ਉਹ ਰਿਐਕਟ ਕਰ ਗਈਆਂ ਤੇ ਉਹਦੇ ਨਾਲ ਉਹ ਚਿਗਿਆੜਾ ਨਿਕਲਿਆ। ਚਿਗਿਆੜੇ ਦੇ ਨਾਲ ਉਹ ਜਿਹੜਾ ਨਾਲ ਹੀ ਕਿਤੇ ਰੱਖਿਆ ਸੀ, ਜਿੱਦਾਂ ਆਪਾਂ ਰਸੋਈ 'ਚ ਨਾਲੇ ਫ੍ਰਿਜ ਹੁੰਦੀ ਆ, ਨਾਲੇ ਆਪਣੇ ਉੱਥੇ ਘਰਾਂ ਦੇ ਵਿੱਚ ਗੈਸ ਆਨ ਰਿਹਾ ਉਹ ਤੇ ਬਿਜਲੀ ਦਾ ਸ਼ਾਰਟ ਹੋ ਗਿਆ, ਤੇ ਸ਼ਾਰਟ ਹੋਣ ਦੇ ਨਾਲ ਉਹ ਜਿਹੜਾ ਧਮਾਕਾ ਹੋ ਗਿਆ। ਕਿਉਂਕਿ ਇਹ ਜਿਹੜਾ ਸਿਲੰਡਰ ਹੈ ਜਿੰਦਾ ਜਾਗਦਾ ਇੱਕ ਕਹਿ ਲਓ ਬੰਬ ਆ, ਤੇ ਉਹ ਮੈਚ ਦੇਖ ਰਹੇ ਆ ਘਰ ਦੇ 6 ਜੀ, ਪਰਿਵਾਰ ਦੀ ਕਿਸਮਤ ਮਾਰੀ। 6 ਜੀ ਇੱਕ ਨੱਦਾ, ਇੱਕ ਬਜ਼ੁਰਗ ਜਿਹੜੀ ਔਰਤ ਸੀ ਉਹ ਕਹਿੰਦੀ ਵੀ ਸਾਰੇ ਮੈਚ 'ਚ ਲੱਗੀ ਹੋਈ ਸੀ, ਮੈਨੂੰ ਆਪਣਾ ਪਨ ਜਿਹਾ ਲੱਗਾ ਵੀ ਕਿਤੇ ਮੈਂ ਚੱਲ ਗਵਾਂਢੀਆਂ ਤੇ ਬਹਿ ਜਾਂਦੀ ਆ ਤਾਂ ਮੈਚ ਤੇ ਖੁੱਬੇ ਹੋਆ।
ਤੇ ਇੰਨੇ ਦੇ ਵਿੱਚ ਚਲੋ ਜੀ ਅਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਹੁਣ ਬਚਣਾ ਸੀ ਵਿਚਾਰੀ ਨੇ। ਬਾਕੀ ਬੜਾ ਪਰਿਵਾਰ ਮਾੜਾ ਇਹ ਹੋਇਆ। ਦੁੱਖ ਦੇਖਣਾ ਸੀ। ਪਤਾ ਆ ਹੁਣ ਦੇਖੋ ਇਦਾਂ ਦੀਆਂ ਖਬਰਾਂ ਦੇ ਨਾਲ ਅਖਬਾਰਾਂ ਭਰੀਆਂ ਪਈਆਂ। ਇੱਕ ਬੰਦਾ ਵਿਚਾਰਾ ਉਹ ਜਾਣ ਡਿਆ, ਕੱਲ ਤੁਸੀਂ ਦੇਖਿਆ ਹੋਣਾ ਬੜਾ ਆ ਤੂਫਾਨ ਆਇਆ, ਗੱਡੀ ਦੇ ਵਿੱਚ ਜਾਣ ਡਿਆ ਆ ਤੇ ਸਫੈਦਾ ਉੱਪਰ ਡਿੱਗ ਗਿਆ ਤੂਫਾਨ ਤੋਂ। ਹੁਣ ਇਦੋਂ ਵੱਡੀ ਕਿਸਮ ਦੀ ਲਾ ਲਓ ਹੈਨਾ, ਉਹ ਡਿੱਗਿਆ ਦੇ ਵਿੱਚ ਵਿਚਾਰੇ ਦੀ ਉਹਦੀ ਡੈਥ ਹੋ ਗਈ। ਹੁਣ ਕਈ ਵਾਰੀ ਹੋਇਆ ਕਿ ਤੂਫਾਨ ਆਉਂਦੇ ਆ ਜਾਂ ਲੋਕੀ ਜਦੋਂ ਆਪਣੇ ਬੱਦਲ ਗੱਜਦਾ ਨਾ ਹਾਂਜੀ ਦਰਖਤਾਂ ਥੱਲੇ ਖੜ ਜਾਂਦੇ ਆ। 10 ਵਜੇ ਹਾਂ ਇਹ ਕਦੀ ਵੀ ਸਾਰਿਆਂ ਨੂੰ ਚਾਹੀਦਾ ਕਿ ਜਦੋਂ ਵੀ ਕਿਤੇ ਤੂਫਾਨ ਆਉਂਦਾ ਜਾਂ ਬੱਦਲ ਗੱਜਦਾ ਨਾ ਤੇ ਦਰਖਤ ਥੱਲੇ ਨਹੀਂ ਖੜਨਾ ਹਾਂਜੀ ਹਾਂ ਕਦੀ ਵੀ, ਕਿਉਂਕਿ ਦਰਖਤ ਤੋਂ ਬਿਜਲੀ ਬਹੁਤ ਛੇਤੀ ਪੈਂਦੀ ਹੈ। ਜ਼ਮੀਨ ਤੋਂ ਉੱਚੀ ਸਭ ਤੋਂ ਚੀਜ਼ ਉਹੀ ਹੁੰਦੀ ਆ ਹਾਂਜੀ ਹਾਂ ਜਿਹੜੀ ਉੱਚੀ ਚੀਜ਼ ਤੇ ਬਿਜਲੀ ਨਹੀਂ ਪੈਣਾ ਜਦੋਂ ਪੈਣਾ। ਤਾਂ ਬੜੇ ਬੰਦੇ ਮਰਦੇ ਇਦਾਂ ਆਪਣੇ ਬਿਹਾਰ ਵੱਲ, ਪੰਜਾਬ 'ਚ ਵੀ ਜਦੋਂ ਵੀ ਆਪਣੇ ਮੌਸਮ ਦਾ ਬਰਸਾਤਾਂ ਦਾ ਬੱਦਲ ਗੱਜਦੇ ਆ ਹਰੇਕ ਸਾਲ ਬੜੇ ਬੰਦੇ ਮਰਦੇ ਆ। ਇਹ ਅਣਿਆਈ ਮੌਤ ਹੀ ਆ। ਅਨਿਆਈ ਮੌਤ ਆ ਬਿਲਕੁਲ। ਬਾਕੀ ਰੋਣੇ ਧੋਣੇ ਲੈ ਕੇ ਬਹਿ ਗਏ ਆ, ਕੋਈ ਚਾਹੀਦੀ ਗੱਲ ਵੀ ਕਰੋ। ਲੈ ਬਈ ਚਲੋ ਜਾਤੀ ਗੱਲ ਤਾਂ ਇਦਾਂ ਵੀ ਫੇ ਆਪਣੀਆਂ ਗੇਮਾਂ ਵੱਲ ਗੱਲ ਕਰ ਲਓ। ਏਸ਼ੀਅਨ ਗੇਮਾਂ ਹੋ ਗਈਆਂ, ਆਪਣੀ ਟੀਮ ਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਮਾਸਟਰਾ, ਉੱਤੇ ਮੈਡਲ ਲੈ ਗਏ 107 ਮੈਡਲ ਲੈ ਗਏ। 107 ਹੈਗਾ ਤੇ ਇਹ ਪਹਿਲੀ ਵਾਰ ਹੋਇਆ ਵੀ ਇੰਡੀਆ ਨੇ 100 ਤੋਂ ਉੱਤੇ ਮੈਡਲ ਜਿੱਤੇ ਆ। ਅੱਛਾ 28 ਤਾਂ ਇਕੱਲੇ ਸੋਨੇ ਦੇ ਆ, 37 ਜਿਹੜੇ ਸਿਲਵਰ ਦੇ ਆ, 41 ਜਿਹੜੇ ਆਹ ਕਾਂਸੇ ਦੇ। ਕਬੱਡੀ ਵੀ ਜਿੱਤ ਗਏ, ਕਬੱਡੀ ਦੇ ਕ੍ਰਿਕਟ ਵੀ ਜਿੱਤ ਗਏ, ਕੁੜੀਆਂ ਦਾ ਵੀ ਜਿੱਤੇ ਤੇ ਮੁੰਡਿਆਂ ਦਾ। ਮੁੰਡਿਆਂ ਦੇ ਜਿੱਤੇ। ਹੋਰ ਹਾਂਜੀ ਦੋਨੇ ਮੈਨੂੰ ਪਤਾ ਲੱਗਾ ਕਹਿੰਦੇ 11 ਖਿਡਾਰੀ ਆ ਕ੍ਰਿਕਟ ਵਿੱਚ, ਕਹਿੰਦੇ ਨਹੀਂ ਹਾਕੀ ਵਿੱਚ 11 ਖਿਡਾਰੀਆਂ ਦੇ ਵਿੱਚੋਂ 10 ਕਹਿੰਦੇ ਪੰਜਾਬੀ ਸੀ। ਇਹ ਦੂਜੀ ਵਾਰੀ ਹੋਇਆ ਜੀ ਸਨ 66 ਵਿੱਚ 10 ਸੀਗੇ ਪੰਜਾਬੀ। ਇਹਦੇ ਐਲਕੀ ਪਹਿਲੀ ਫਿਰ ਉਹ ਤੋਂ ਬਾਅਦ ਦੂਜੀ ਵਾਰ ਹੁਣ ਇਹ ਹੋਇਆ ਵੀ ਐਲਕੀ ਵੀ 10 ਹੀ ਖਿਡਾਰੀ ਪੰਜਾਬੀ ਸੀ। ਦੇਖੋ ਮੈਂ ਕਿੰਨੀ ਇਹਨੂੰ ਮਾਣ ਵਾਲੀ ਗੱਲ ਆ। ਕ੍ਰੈਡਿਟ ਜਿਹੜਾ ਆ ਮੈਂ ਪੰਜਾਬੀਆਂ ਨੂੰ ਨਹੀਂ ਦਿੰਦਾ। ਹੋ ਸਕਦਾ ਤੁਸੀਂ ਮੇਰੇ ਨਾਲ ਗੱਲ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ। ਮੈਂ ਕ੍ਰੈਡਿਟ ਦੇਣਾ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਹਾਂ ਬਈ ਗੱਲ ਬਣਦੀ ਆ। ਦੇ ਨੇ ਜਿੰਦੀ ਕੀਤੀ ਆ ਹਾਕੀ। ਹਾਕੀ ਕੋਲੋਂ ਉਹਨੇ ਪੈਸੇ ਜਿਹੜੇ ਆ ਗਵਰਨਮੈਂਟ ਦੇ ਲਾਏ ਆ। ਸਾਡੇ ਤਾਂ ਪੰਜਾਬ ਨੇ ਕੁਝ ਕੀਤਾ ਹੀ ਨਹੀਂ ਹਾਕੀ ਦੇ, ਪੰਜਾਬ ਸਰਕਾਰ ਨੇ। ਹੁਣ ਕਹਿ ਲਓ ਕਿ ਮੁੰਡੇ ਚਲੋ ਠੀਕ ਆ, ਖਿਡਾਰੀ ਤਾਂ ਸਾਰੇ ਦੇਸ਼ ਵਿੱਚ ਹੀ ਆ, ਪਰ ਉਸ ਬੰਦੇ ਨੇ ਉਹ ਫੈਸਿਲਿਟੀਆਂ ਦਿੱਤੀਆਂ ਜਿਹੜੀਆਂ ਉੜੀਸਾ ਦੇ ਵਿੱਚ ਹੀ ਆ। ਜੇ ਸਾਡੀ ਉੱਦਾਂ ਦਾ ਆਪਾਂ ਕਹਿੰਦੇ ਨੇ ਸਾਡੀ ਮਾਂ ਖੇਡ ਆ। ਸਟੇਡੀਅਮ ਸਾਡੇ ਕੋਲ ਇੱਕ ਆ, ਉਹਦੇ ਜਲੰਧਰ ਵਾਲਾ ਜਿਹੜਾ ਆ, ਉੱਤੇ ਵੀ ਦੇਖ ਲਓ ਵੀ ਕਿੰਨੇ ਮੈਚ ਹੁੰਦੇ ਆ, ਕਿੰਨੀਆਂ ਟ੍ਰੇਨਿੰਗਾਂ ਉੱਥੇ ਨੂੰ ਹੁੰਦੀਆਂ। ਤਾਂ ਚੱਕੀ ਜਾਂਦੇ ਬਸ। ਕ੍ਰਿਕਟ ਨੂੰ ਜਗਦੇ ਨੇ ਬਸ। ਕ੍ਰਿਕਟ ਨੂੰ ਵੀ ਚਲੋ ਕ੍ਰਿਕਟ 'ਚ ਪੈਸਾ ਬਹੁਤ ਆ ਨਾ, ਕ੍ਰਿਕਟ ਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਕ੍ਰਿਕਟ ਦਾ ਵੀ ਰੱਖ ਲਓ ਵੀ ਪੰਜਾਬੀਆਂ ਦਾ ਕੋਈ ਏਡਾ ਆਪਣਾ ਨਹੀਂ ਰੱਖਦਾ ਆਪਣਾ, ਚਲੋ ਦੇਖਣ ਦੇ ਵਿੱਚ ਹੈਗਾ, ਪਰ ਹਾਕੀ ਦੇ ਨਾਲ ਅੱਜ ਵੀ ਲਗਾਇਆ, ਕਬੱਡੀ ਦੇ ਨਾਲ ਸਾਡਾ ਬਹੁਤ ਲਗਾਇਆ ਅੱਜ ਵੀ ਹਨਾ। ਇਹ ਗੇਮਾਂ ਜੇ ਹੁਣ ਕਬੱਡੀ ਦੇ ਵਿੱਚ ਜਿੱਤੇ ਆ, ਚਾਹੇ ਉਹ ਆਪਾਂ ਸਰਕਲ ਸਟਾਈਲ ਦੇ ਦੁਆ ਕਹਿੰਦੇ ਨੇ ਆਪਾਂ, ਜਿਹੜਾ ਨੈਸ਼ਨਲ ਸਟਾਈਲ ਹਨਾ, ਤੇ ਉਹ ਵਧੀਆ ਆ ਇਹ ਗੇਮਾਂ ਨੂੰ ਪ੍ਰਮੋਟ ਕਰਨਾ। ਜਿਹੜਾ ਹੁਣ ਤੁਸੀਂ ਨਵੀਨ ਦੀ ਗੱਲ ਕੀਤੀ, ਨਵੀਨ ਪਟਨਾਇਕ ਨੇ ਉਹਦਾ ਵੀ ਹੱਕ ਬਣਦਾ ਵੀ ਉਹਨੂੰ ਇੱਥੇ ਤੱਕ ਖੜਿਆ। ਤਾਂ ਯਾਦ ਹੋਣਾ ਚਾਹੀਦਾ ਗਿਆਨੀ ਜੈਲਸੂ ਨੇ ਵੀ ਹਾਕੀ ਜਿਹੜੀ ਸੀ, ਗਿਆਨੀ ਜੈਲਸੂ ਦੇ ਵੇਲੇ ਤਗਮਾ ਆਇਆ ਸੀ ਨਹੀਂ ਉਹਦੇ ਤਾਂ 올림픽 ਜਿੱਤੀ ਆ ਬੜੀ ਸੇਵਾ ਕੀਤੀ ਤੇ ਹਾਂ, ਉਹਦਾ 올림픽 ਜਿੱਤਦੇ ਰਹੇ ਆ ਕਈ ਵਾਰੀ ਆਇਆ 1968 ਤੱਕ 1928 ਤੋਂ ਲੈ ਕੇ ਮੈਂ ਕਿਹਾ 1968 ਤੱਕ ਔਰ ਇੰਨੇ ਸਾਰੇ 올림픽 ਗੋਲਡ ਮੈਡਲ ਜਿੱਤੇ ਇਹਨਾਂ ਨੇ। ਬਿਲਕੁਲ ਉਹਦੇ ਮੈਡਲ ਲੈ ਕੇ ਇੱਕ ਚੀਜ਼ ਵੀ ਸਿੱਧ ਕਰਦੀ ਵੀ ਸਾਨੂੰ ਮੇਰਾ ਇਸੇ ਗੱਲ ਨਾ ਭੰਡੀ ਜਾਓ ਵੀ ਪੰਜਾਬ ਨਸ਼ਿਆਂ ਨੇ ਖਾ ਲਿਆ, ਪੰਜਾਬ ਨਸ਼ਿਆਂ ਨੇ ਖਾ ਲਿਆ, ਅਸੀਂ ਆ ਵੀ ਹੈਗੇ ਹਾਂ ਬਿਲਕੁਲ ਅੱਜ ਵੀ ਅਸੀਂ ਹੈਗੇ ਆ। ਨਹੀਂ ਉਹਦਾ ਇੱਕ ਕਹਿਣਾ ਹੁੰਦਾ ਆ ਭੰਡਣ ਨੂੰ ਆ ਚੀਜ਼। ਹੁਣ ਪਹਿਲੇ ਨੰਬਰ ਤੇ ਹਰਿਆਣਾ ਅਬਲੀ ਦੇਖੋ ਤਾਂ ਅਮਲੀ ਨੂੰ ਕਿੰਨੀ ਕਨੌਲ ਨੰਬਰ ਵੰਗਾਓ। ਇਹ ਨਸ਼ੇ ਖਾਂਦਾ, ਇਹਨੂੰ ਨਸ਼ੇ ਕੁਝ ਕਹਿੰਦੇ ਹੀ ਨਹੀਂ। ਕੀ ਕਹਿਣਾ ਨਸ਼ਾ ਨਹੀਂ ਹੁੰਦਾ। ਨਸ਼ਾ ਹੀ ਬਾਤ ਹੈ। ਇਹ ਮੈਨੂੰ ਤਾਂ ਨਸ਼ਾ ਵੀ ਮੈਡੀਕੇਟਡ ਖਾਂਦਾ। ਮੈਡੀਕੇਟਡ ਨਹੀਂ ਆਈ ਦਾ ਪੰਗਾ ਸਾਡੇ ਸਾਰੇ ਆ ਮੈਡੀਕੇਟਡ ਖਾਣ ਕਰਕੇ ਤਾਂ ਪ੍ਰੋਬਲਮ ਆਉਂਦੀ ਹੈ। ਆਯੁਰਵੈਦਿਕ ਨਸ਼ੇ ਖਾਓ, ਆਯੁਰਵੈਦਿਕ ਮੈਡੀਕੇਟਡ ਛੱਡੋ, ਗੋੜ ਵੱਡੋ ਤਾਂ ਐਵਲੇ ਜੋ ਕੋਈ ਬਾਇਓ ਖਾਦ ਹੀ ਖਾਣ ਲੱਪਾ। ਹੁਣ ਬੱਲੇ ਜਿਹੜੇ ਬਾਇਓਗੈਸ ਮੈਂ ਕਿਹਾ ਢੇਡ 'ਚ ਬੀਜ ਲਾਣੇ ਆ ਕੋਈ ਗੱਲ ਨਹੀਂ ਇਹ ਤਮਕਾ ਤਾਂ ਇਹਨੇ ਵੀ ਲੈ ਆਣਾ ਸੀ ਜੇ ਡੋਪ ਟੈਸਟ ਨਾ ਹੁੰਦਾ। ਮੈਂ ਉੱਤੇ ਫਸਦਾ ਪਹਿਲੇ ਕੱਢ ਦਿੰਦੇ ਆ ਉਹ ਤਮਗਾ ਤਾਂ ਲੈ ਆਣਾ। ਪਰ ਚਲੋ ਹਰਿਆਣੇ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ। ਪਹਿਲੇ ਨੰਬਰ ਦੇ ਉੱਤੇ ਉਹਨਾਂ ਦੇ ਮੈਡਲ ਆ, ਦੂਜੇ ਨੰਬਰ ਤੇ ਆਪਣੇ ਪੰਜਾਬ ਦੇ ਆ। ਚਲੋ ਇਹਨੂੰ ਪੰਜਾਬ ਹਰਿਆਣਾ ਨੂੰ ਪਰ ਇਹ ਇੱਕੋ ਖਿੱਤਾ ਹੈ, ਕੋਈ ਖਿੱਤਾ ਆ। ਜੇ ਹੁਣ ਦੇਖੇ ਸਭ ਤੋਂ ਜ਼ਿਆਦਾ ਪੈਸਾ ਸੈਂਟਰ ਸਰਕਾਰ ਨੇ ਗੁਜਰਾਤ ਨੂੰ ਦਿੱਤਾ। ਖੇਡ ਮਿਨਿਸਟਰੀ ਦੇ ਵੱਲੋਂ ਸਭ ਤੋਂ ਜ਼ਿਆਦਾ ਖਰਚ ਜਿਹੜਾ ਖੇਡਾਂ ਦਾ ਉਹ ਗੁਜਰਾਤ 'ਚ ਹੋਇਆ। ਮੈਂ ਇੱਕ ਦਿਨ ਬੇਟਾ ਸੋਚਦਾ ਸੀ, ਮੈਡਲ ਕਿੰਨਾ ਉਹਨਾਂ ਦਾ ਕੋਈ ਵੀ ਨਹੀਂ। ਮੈਂ ਬੇਟਾ ਸੋਚਦਾ ਸੀ ਹਾਂਜੀ
ਮੈਂ ਕਿਹਾ ਵੀ ਬੜੇ ਸੁਣਿਆ ਵੀ ਫੌਜੀ ਫਲਾਣੇ ਫੌਜੀ ਨੂੰ ਵੀਰ ਚੱਕਰ ਮਿਲਿਆ, ਫਲਾਣੇ ਨੂੰ ਆਹ ਮਿਲਿਆ, ਫਲਾਣੇ ਨੂੰ ਉਹ ਮਿਲਿਆ। ਮੈਂ ਕਿਹਾ ਜੀ ਅੱਜ ਤੱਕ ਸੁਣਿਆ ਨਹੀਂ ਕਿਸੇ ਗੁਜਰਾਤੀ ਨੂੰ ਵੀਰ ਚੱਕਰ ਮਿਲਿਆ ਹੋਵੇ ਆਰਮੀ 'ਚ, ਸੁਣਿਆ ਕਦੀ? ਮੈਂ ਕਿ ਆਰਮੀ ਦੀ ਜਾਊ ਤਾਂ ਹੀ ਮਿਲੂ ਉਹ ਜ਼ਿਆਦਾ ਕਰਿਆਨੇ 'ਚ ਲੈਂਦੇ ਆ, ਸਾਰੇ ਬਿਜ਼ਨਸ ਵਾਲੇ ਆ। ਚੱਕਰ ਕਰਿਆਨੇ ਦਾ ਬਿਜ਼ਨਸ ਦੇ ਇਹ ਕਈ ਵਾਰੀ ਕੀ ਹੁੰਦਾ, ਮੁੱਦਾ ਗਾਲ ਪਾਉਣ ਵਾਲੀ ਗੱਲ ਹੁੰਦੀ ਆ। ਰਾਹੁਲ ਗਾਂਧੀ ਨੇ ਇੰਨੀ ਗੱਲ ਕਹਿ ਦਿੱਤੀ ਵੀ ਉਹ ਜਿਹੜੇ ਬਾਹਰ ਨੂੰ ਦੌੜਦੇ ਆ ਉਹਨਾਂ ਦੇ ਨਾਂ ਦੇ ਮਗਰ ਇੱਕ ਖਾਸ ਨਾਂ ਲੱਗਾ ਹੁੰਦਾ। ਆ ਜੇ ਲਓ ਉਹਦੀ ਸੰਸਦੀ ਜਿਹੜੀ ਆ ਰੱਦ ਕਰ ਦਿੱਤੀ ਵੀ ਤੁਸੀਂ ਸਾਨੂੰ ਗੁਜਰਾਤੀਆਂ ਨੂੰ ਵੀ ਗੁਜਰਾਤੀਆਂ ਨਾਲ ਪੰਗਾ ਲੈਣਾ ਥੋੜਾ ਜਿਹਾ ਮਹਿੰਗਾ ਪੈਂਦਾ। ਤੇ ਸਾਡੇ ਕੋਲ ਹੁਣ ਖੇਤਾਂ 'ਚ ਆਹ ਹੀ ਮੰਜਾ ਆ, ਇਹ ਕੀ ਕਰਨਗੇ? ਨਹੀਂ ਵੀ ਦੇਖੋ ਇਹ ਚੌਕੀ ਦੇ ਲੰਬੜ ਆ ਗਿਆ ਤਾਂ ਇਹ ਵੀ ਨਹੀਂ ਛੱਡਣਾ। ਇਹ ਤਾਂ ਇਹ ਵੀ ਪੜ੍ਹੇ ਲਿਖੇ ਬੰਦੇ ਆ, ਸਾਨੂੰ ਉਹ ਜਾਂ ਪ੍ਰਾਈਮ ਮਿਨਿਸਟਰ ਦਿੰਦੇ ਆ ਜਾਂ ਸਾਨੂੰ ਹੋਮ ਮਿਨਿਸਟਰ ਦਿੰਦੇ ਆ। ਉਹ ਵਧੀਆ ਪੜ੍ਹੇ ਲਿਖੇ ਇਹ ਗੱਲ ਤਾਂ ਮੰਨਣੇ ਆ। ਚਲੋ ਤਾਂ ਉਹ ਤਾਂ ਜਿੱਦਾਂ ਮੈਡਲਾਂ ਦੇ ਪਿੱਛੇ ਮੈਡਲਾਂ ਦੀ ਆਪਾਂ ਗੱਲ ਕਰਦੇ ਆਂ ਵੀ ਪੰਜਾਬ ਇੰਨੇ ਮੈਡਲ ਲੈ ਗਿਆ, ਇਹਨਾਂ ਪਿੱਛੇ ਕਹਿੰਦੇ ਕੋਚਾਂ ਦਾ ਹੱਥ ਹੈ। ਕਹਿੰਦੇ ਕਾਹਨੂੰ ਹੈ ਹੀ ਆ, ਕਿਉਂਕਿ ਕੋਚਾਂ ਦੀ ਮਿਹਨਤ ਝਲਕਦੀ ਪੂਰੀ ਵਿੱਚ ਇਹਨਾਂ ਦੇ। ਔਰ ਤਾਂ ਮਿਹਨਤ ਝਲਕਦੀ ਨਾ ਪੁੱਛ ਤੂੰ। ਹੁਣ ਮੈਂ ਹੁਣ ਤੂੰ ਕੀ ਕਹਿਣ ਲੱਗਾ? ਨਾ ਬੋਤਲੇ ਫੜਾਇਆ ਕਰੋ ਮੇਰੇ ਕੋਲ, ਲੰਬੜ ਹੈ ਨਹੀਂ। ਲੰਬੜ ਮੈਨੂੰ ਦੱਸ ਗਿਆ ਪਿਛਲੀਆਂ ਗੱਲਾਂ, ਤੁਹਾਨੂੰ ਦੱਸਾਂ ਮੈਂ। ਕੀ ਦੱਸ ਗਿਆ ਤੈਨੂੰ? ਉਹ ਹੁਣ ਤਾਇਆ ਇਹ ਜਿਹੜੇ ਕਈ ਕੋਚ ਐ, ਸਾਰਿਆਂ ਦੀ ਨਹੀਂ ਗੱਲ ਕਰਦਾ, ਓਏ ਕਈ ਕੋਚ ਐ ਸ਼ੋਸ਼ਣ ਉਹ ਕਰਦੇ ਕੁੜੀਆਂ ਦਾ। ਤੈਨੂੰ ਕੀ ਦੱਸਾਂ ਮੈਂ ਹੁਣ? ਹੈ ਨਹੀਂ ਇਹ ਤਾਂ ਬਈ ਅਮਲੀਆ ਉਦਾਂ ਕਦੀ ਕਦੀ ਖਬਰਾਂ ਆਉਂਦੀਆਂ ਨਹੀਂ ਇਦਾਂ ਦੀਆਂ ਵੀ। ਹਾਂ। ਅੱਗੇ ਕਬੱਡੀ ਦੀ ਗੱਲ ਚੱਲੀ ਸੀ, ਹਾਂ। ਹੁਣ ਆਪਣੇ ਆ ਸ਼ੂਟਿੰਗ ਦੀ ਵੀ ਚੱਲੀ ਹੈ ਨਾ। ਹਾਂ ਦੱਸ। ਕੋਚ ਵੱਲੋਂ ਕੋਈ ਖਰਾਬੀ ਕਹਿੰਦੇ ਕੀਤੀ ਗਈ ਹੈ, ਸਾਨੂੰ ਇਹ ਨਹੀਂ ਪਤਾ ਵੀ ਹੋਈ ਜਾਂ ਨਹੀਂ ਹੋਈ, ਪਰ ਗੱਲ ਉੜੀ ਆ। ਪਰ ਵੀ ਸਾਰੇ ਕੋਚ ਮਾੜੇ ਨਹੀਂ ਹਨਾ, ਤੇ ਬੈਲਡੀ ਬੈਲ ਵਿੱਚ ਕਈ ਇਦਾਂ ਦੇ ਵੀ ਹੈਗੇ ਜਿਹੜੇ ਫਾਇਦਾ ਚੱਕਦੇ ਇਸ ਚੀਜ਼ ਦਾ। ਪਰ ਬਸ ਜੀ ਕੀ ਕਹਦਾ ਵੀ ਸ਼ੋਸ਼ਣ ਕਿਉਂ ਹੁੰਦਾ? ਅੱਗੇ ਵੀ ਦੇਖੋ ਕਿੱਡੇ ਵੱਡੇ ਪੱਧਰ ਦਿੱਲੀ ਧਰਨੇ ਲੱਗੇ, ਸਭ ਕੁਝ ਹੋਇਆ, ਲੇਕਿਨ ਉਹਨਾਂ ਵਿਚਾਰਿਆਂ ਦਾ ਬਣਿਆ ਕੁਝ ਨਹੀਂ, ਕਿਸੇ ਨੇ ਉਹਨਾਂ ਨੂੰ ਸੁਣੀ। ਇੱਥੇ ਤਾਕਤ ਹੈ। ਹੁਣ ਦੇਖੋ ਉਹ ਜੇ ਉਸ ਵੇਲੇ ਹੱਲ ਹੋ ਜਾਂਦਾ ਉਸ ਚੀਜ਼ ਦਾ, ਕਿਹੜੀ ਗੱਲ ਹੈ ਉੱਥੇ ਕਹਿਣਾ ਵੀ ਚਲੋ ਠੀਕ ਹੈ ਤੁਹਾਡੀ ਕਿਸੇ ਵੀ ਚੀਜ਼ ਦੀ ਕੰਪਲੇਂਟ ਤਾਂ ਲਓ, ਤੁਹਾਡੀ ਕੰਪਲੇਂਟ ਲੈ ਲਈ ਆ ਤੇ ਉਹ ਬੰਦੇ ਨੂੰ ਉਨਾ ਚਿਰ ਤੱਕ ਅਹੁਦੇ ਤੋਂ ਫਾਰਗ ਕਰੋ ਵੀ ਉਹਨੂੰ ਇੱਕ ਨਾਰਮਲ ਬੰਦਾ ਬਣਾਇਆ ਜਾਓ। ਜੇ ਉਹਨੂੰ ਤਾਕਤਾਂ ਹੀ ਦਿੱਤੀਆਂ ਆ ਉਹਦੇ ਵਿੱਚ ਤਾਂ ਉਹ ਆਪਣਾ ਜੱਜ ਵੀ ਸੁਣਾਉਣ ਲੱਗਾ, ਸੁਣਵਾਈ ਕੋਈ ਨਹੀਂ ਉਹਦੀ। ਉਹਨੂੰ ਪਹਿਲਾਂ ਤਾਂ ਇਹ ਆ ਵੀ ਉਹਨੂੰ ਤੁਸੀਂ ਕੰਮ ਤੋਂ ਫਾਰਗ ਕਰਕੇ ਇੱਕ ਉਹਨੂੰ ਸਾਰੇ ਅਹੁਦੇ ਲੈ ਕੇ ਉਹਨੂੰ ਆਮ ਬੰਦਾ ਬਣਾਓ ਵੀ ਜਿੰਨਾ ਚਿਰ ਤੱਕ ਤੇਰਾ ਕੇਸ ਚੱਲਣਾ ਤੂੰ ਤੂੰ ਇੱਕ ਪਾਸੇ ਹੋ। ਤੂੰ ਆਮ ਬੰਦਾ ਆ। ਉਹਦੇ ਤੋਂ ਉਹਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ, ਉਹਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਜੀ ਚਲੋ ਜੀ ਸਾਡੀ ਕੰਪਲੇਂਟ ਲੈ ਲਈ ਆ। ਉਹ ਕੁੜੀਆਂ ਦੋਸ਼ ਲਾਈ ਜਾਂਦੀਆਂ ਆ, ਆਖੇ ਜੀ ਇਹ ਸਿੱਧ ਨਹੀਂ ਕਰ ਪਾ ਰਹੀਆਂ। ਇਹ ਸਰਪੰਚ ਸਾਹਿਬ ਕਾਨੂੰਨ ਨਹੀਂ ਹੈ ਭਾਰਤ ਜਿਹੜਾ ਕਾਨੂੰਨ ਇਹ ਕਾਨੂੰਨ ਨੇ, ਕਾਨੂੰਨ ਹੈਗੇ ਆ, ਤੋੜ ਮਰੋੜ ਜਿਹੜੀ ਆ ਉਹ ਤਾਕਤ ਦੇ ਜ਼ਰੀਏ ਕੀਤੀ ਨਹੀਂ ਹੋਈ, ਇੰਪਲੀਮੈਂਟ ਨਹੀਂ ਇੰਪਲੀਮੈਂਟ ਨਹੀਂ ਹੁੰਦੀ। ਹੁਣ ਇੱਥੇ ਸ਼ੂਟਿੰਗ ਵਾਲੀਆਂ ਕੁੜੀਆਂ ਨੇ ਵੀ ਦੋਸ਼ ਲਾਤੇ ਵੀ ਅਸੀਂ ਇਟਲੀ ਗਈਆਂ ਸੀ ਸ਼ੂਟਿੰਗ ਦੇ ਲਈ ਤੇ ਉੱਥੇ ਜਿਹੜਾ ਆ ਕੋਚ ਨੇ ਸਾਡਾ ਸ਼ੋਸ਼ਣ ਕੀਤਾ ਆ, ਇਹ ਵੀ ਹੁਣ ਦੋਸ਼ ਲੱਗ ਗਿਆ। ਪਰ ਇੱਥੇ ਇਹ ਆ ਵੀ ਜਿੰਨਾ ਚਿਰ ਤੱਕ ਤੁਸੀਂ ਟ੍ਰਾਇਲ ਵਧੀਆ ਨਹੀਂ ਕਰਦੇ ਕਾਨੂੰਨ, ਤੁਸੀਂ ਉਹਦੀ ਕੰਪਲੇਂਟ ਜਿਹੜੀ ਆ ਉਹਦੀ ਸੁਣਵਾਈ ਨਹੀਂ ਚੰਗੀ ਤਰ੍ਹਾਂ ਹੁੰਦੀ, ਪਰ ਇਹ ਉਹਨਾਂ ਚਿਰ ਤੱਕ ਫਰਕ ਨਹੀਂ ਪੈਣਾ ਕਿਉਂਕਿ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਖਾਸ ਤੌਰ ਤੇ ਕੁੜੀਆਂ ਦੇ ਨਾਲ। ਇਹ ਗੱਲ ਹੋਰ ਵੀ ਆ ਮਾਸਟਰ, ਹੁਣ ਜਿੱਦਾਂ ਉਹ ਕਬੱਡੀ ਵਾਲੀ ਗੱਲ ਚੱਲੀ ਸੀ, ਹਾਂਜੀ ਉਹਨੂੰ ਇੱਕ ਪਾਸੇ ਨਹੀਂ ਕੀਤਾ ਹਾਂਜੀ, ਕੁਸ਼ਤੀ ਵਾਲੀ। ਹਾਂਜੀ। ਕੁਸ਼ਤੀ ਵਾਲੀ ਉਹਨੂੰ ਪਾਸੇ ਨਹੀਂ ਕੀਤਾ, ਹਾਂਜੀ। ਠੀਕ ਹੈ। ਹੁਣ ਦਾ ਹੌਸਲਾ ਹੋਰ ਬੁਲੰਦ ਹੋ ਬੁਲੰਦ ਜਾਣਾ, ਹੋ ਕਈ ਕੁੜੀਆਂ ਨੂੰ ਹੋਰ ਡਰ ਜਾਣਾ, ਕਹਿਣਾ ਜੇ ਕੰਪਲੇਨ ਕਰ ਵੀ ਲੈਣੇ ਕਿੰਨਾ ਰੌਲਾ ਪਾਉਣਾ, ਫਿਰ ਵੀ ਕੁਝ ਨਹੀਂ ਹੁੰਦਾ। ਬਿਲਕੁਲ ਹਾਂ, ਇਹ ਤਾਂ ਗੱਲ ਆ। ਇਹਦੇ ਨਾਲ ਹੋਰ ਜਿਹੜੇ ਕੇਸ ਆ ਉਹ ਵੀ ਚੁੱਪ ਕਰ ਜਾਣੇ, ਉਹ ਬੰਦ ਹੋ ਜਾਣੇ। ਉਹ ਵੀ ਵੀਕ ਹੋ ਗਿਆ ਵੀ ਤੁਹਾਡਾ ਹੁਣ ਉਹਨਾਂ ਨੂੰ ਕਿੰਨਾ ਦੋਸ਼ਣ ਸਹਿਣਾ ਪਿਆ, ਕਿੰਨਾ ਉਹਨਾਂ ਨੂੰ ਭੰਡੀ ਪ੍ਰਚਾਰ ਉਹਨਾਂ ਦਾ ਕੁੜੀਆਂ ਦਾ ਹੋਇਆ, ਬਹੁਤ ਹੋਇਆ। ਕੁੜੀਆਂ ਦਾ ਤਾਂ ਹੋਇਆ ਗਾਹਾਂ ਪਰਿਵਾਰ ਵਾਲਿਆਂ ਦਾ ਕਿੰਨਾ ਹੋਇਆ। ਜਿਹੜਾ ਸੋਸ਼ਲ ਮੀਡੀਆ ਆਇਆ ਇਹਦੇ ਉੱਤੇ ਲੋਕ ਕਿੰਨਾ ਗੰਦ ਬਕਦੇ ਆ ਕਿ ਇੱਕ ਜਿਹੜੀ ਤੁਹਾਡੇ ਨਾਲ ਸ਼ੋਸ਼ਣ ਹੋਇਆ ਲੋਕੀ ਉਹ 'ਚ ਵੀ ਸ਼ਰਮ ਮੰਨਦੇ ਆ। ਤੁਹਾਡੇ ਨਾਲ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਆ, ਤੁਹਾਨੂੰ ਮਜਬੂਰ ਕੀਤਾ ਜਾਂਦਾ, ਜਾਂ ਤਾਂ ਤੁਸੀਂ ਉਹਦੇ ਨਾਲ ਹੀ ਜੀਣਾ ਸਿੱਖੋ, ਤੁਸੀਂ ਇਹਦੇ ਵਿਰੁੱਧ ਨਹੀਂ ਪਰ ਵੀ ਮਾਸਟਰ ਮੈਂ ਤਾਂ ਸ਼ਾਬਾਸ਼ ਦੇਣਾ ਕੁੜੀਆਂ ਦੇ। ਇਹ ਸ਼ਰਮ ਵਾਲੀ ਗੱਲ ਨਹੀਂ, ਜੋ ਕਿਸੇ ਨਾਲ ਤੁਹਾਨੂੰ ਧੱਕਾ ਹੋਇਆ ਤੁਹਾਨੂੰ ਬੋਲਣਾ ਚਾਹੀਦਾ, ਦੱਸਣਾ ਚਾਹੀਦਾ। ਮੈਂ ਕਹਿੰਦਾ ਇਹ ਬਹਾਦਰੀ ਆ, ਮੈਨੂੰ ਤਾਂ ਮਾਣ ਹੈ ਕੁੜੀਆਂ ਦੇ ਇਸ ਗੱਲ ਤੇ। ਨਹੀਂ ਇੱਥੇ ਮਾਸਟਰ ਸਾਡਾ ਵੀ ਸਾਰਿਆਂ ਦਾ ਇਹ ਫਰਜ਼ ਬਣਦਾ ਵੀ ਜੇ ਉਹ ਕਿਸੇ ਨਾਲ ਧੱਕਾ ਹੁੰਦਾ, ਉਹ ਸਾਡੀਆਂ ਧੀਆਂ ਭੈਣਾਂ ਕਿਸੇ ਹੋਰ ਦੀਆਂ ਤਾਂ ਹੈ ਨਹੀਂ ਜੀ। ਉੱਥੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਹੋਈਏ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗੇ ਵੀ ਇਹਨਾਂ ਦੇ ਪਿੱਛੇ ਸਾਰੇ ਲੋਕ ਬੈਠੇ ਆ। ਬਿਲਕੁਲ, ਤਾਂ ਹੀ ਉਹਨਾਂ ਨੂੰ ਦਬਾਇਆ ਜਾ ਸਕਦਾ। ਇਦਾਂ ਤਾਂ ਕੋਈ ਸਾਡੀ ਆਵਾਜ਼ ਸੁਣੂਗਾ ਹੀ ਨਹੀਂ। ਨਾਲੇ ਮੈਂ ਸਾਹਿਬ ਇਹ ਹੁਣ ਕਾਂ ਮਾਰ ਕੇ ਟੰਗਣਾ ਪੈਣਾ, ਤੈਨੂੰ ਦੱਸਾਂ। ਨੰਬਰ ਚਲਾਂਗਾ ਉਹ ਟੰਗ ਤਾਂ ਹੋਣੇ ਦੇਣੇ ਸਭ ਟੰਗਣਾ ਟੰਗਣਾ ਹੀ ਜ਼ਿਆਦਾ। ਚਲੋ ਯਾ ਚੱਲੀਏ।